ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਵਾਰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 3 ਜੂਨ ਦਿਨ ਸ਼ੁੱਕਰਵਾਰ ਤੇ ਸਾਡੇ ਨਾਲ ਮਲੋਟ ਸਟੂਡੀਓਜ਼ ਤੋਂ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ ਦੀ, ਕਾਰਾਂ ਦੀ, ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਜਾਂ ਆਪਣੇ ਕਾਰੋਬਾਰਾਂ ਦੀ ਕਿਸੇ ਤਰੀਕੇ ਦੀ ਇੰਸ਼ੋਰੈਂਸ ਕਰਾਉਣ ਦੇ ਲਈ ਹਮੇਸ਼ਾ ਇਹਨਾਂ ਨੂੰ ਯਾਦ ਰੱਖੋ। ਜੇ ਤੁਸੀਂ AARP ਦੇ ਮੈਂਬਰ ਹੋ, ਤੁਹਾਡਾ ਰੈਕਡ ਕਲੀਨ ਆ ਤੇ ਇਸ ਦੇ ਨਾਲ ਉਹ ਤੁਹਾਨੂੰ 30% ਤੱਕ ਦਾ ਡਿਸਕਾਊਂਟ ਦਵਾ ਸਕਦੇ ਨੇ। ਇਹਨਾਂ ਸਾਰੀਆਂ ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ 408-272-2500 4082722500 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਸ਼੍ਰੀ ਦਰਬਾਰ ਸਾਹਿਬ ਦੇ ਵਿੱਚੋਂ ਮੁੱਖ ਮੰਤਰੀ ਪ੍ਰਕਾਸ਼ ਬਾਦਲ ਨੂੰ ਨਹੀਂ ਮਿਲਿਆ ਸਰੋਪਾ। ਬੜੀ ਵੱਡੀ ਘਟਨਾ ਘਟੀ ਹੈ ਜੀ ਅੱਜ, ਔਰ ਇਹ ਉਹੀ ਅਰਦਾਸੀਆ ਸਿੰਘ ਸੀਗਾ ਜਿਹਨੇ ਜਨਵਰੀ ਮਹੀਨੇ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਤੋਂ ਬਾਅਦ ਇਹਦੀ ਡਿਊਟੀ ਕੁਝ ਦਿਨ ਬਾਹਰ ਵੀ ਲਾਈ ਗਈ ਦਰਬਾਰ ਸਾਹਿਬ ਤੋਂ, ਪਰ ਫਿਰ ਮੁੜ ਇਹਦੀ ਡਿਊਟੀ ਹੈ ਜਿਹੜੀ ਅੰਦਰ ਲਾ ਦਿੱਤੀ ਗਈ। ਅੱਜ ਜਦੋਂ ਸਵੇਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉੱਥੇ ਨਤਮਸਤਕ ਹੋਣ ਗਏ ਆ ਤੇ ਉਹ ਜੋ ਰਵਾਇਤ ਹੈ ਸਿਰੋਪਾ ਪਾਉਣ ਦੀ, ਤਾਂ ਉਹ ਜਦੋਂ ਵਾਰੀ ਆਈ ਤਾਂ ਦੱਸਦੇ ਆ ਕਿ ਬਲਵੀਰ ਸਿੰਘ ਨੇ ਨਾ ਕਰ ਦਿੱਤੀ ਔਰ ਉਹ ਗ੍ਰੰਥੀ ਕੋਲ ਚਲੇ ਗਿਆ। ਗ੍ਰੰਥੀ ਨੇ ਵੀ ਜਵਾਬ ਦੇ ਦਿੱਤਾ। ਦੱਸਦੇ ਆ ਕਿ ਜਿਹੜੇ ਉੱਥੇ ਸੀਗੇ ਸਕੱਤਰ ਹੁੰਦਾ ਨਾਲ, ਜਦੋਂ ਇਸ ਤਰੀਕੇ ਦੇ ਜਾਂਦੇ ਆ ਮੰਤਰੀ ਸੰਤਰੀ ਜਦੋਂ ਮੱਥਾ ਟੇਕਣ ਜਾਂਦੇ ਆ, ਤਾਂ ਜਿਹੜੇ ਸਕੱਤਰ ਸੀ ਕਮੇਟੀ ਦੇ, ਉਹਨਾਂ ਨੇ ਗ੍ਰੰਥੀ ਨੂੰ ਕਿਹਾ ਕਿ ਤੂੰ ਸਰੋਪਾ ਦੇ ਦਿਓ, ਤਾਂ ਉਹਨੇ ਵੀ ਨਾ ਕਰ ਦਿੱਤੀ। ਦੱਸਦੇ ਆ ਕਿ ਉਹਨੇ ਵੀ ਨਾ ਕਰ ਦਿੱਤੀ ਹੈ ਤੇ ਹਾਰ ਕੇ ਫਿਰ ਪਤਾਸਿਆਂ ਦਾ ਪ੍ਰਸ਼ਾਦ ਲੈ ਕੇ ਹੀ ਪ੍ਰਕਾਸ਼ ਸਿੰਘ ਬਾਦਲ ਹੈ ਜਿਹੜੇ ਪਰਤਾਏ ਜਾਨੀ ਸਿਰੋਪਾ ਨਹੀਂ ਦਿੱਤਾ ਬਲਵੀਰ ਸਿੰਘ ਫਰਾਂਸ ਹੋਰਾਂ ਨੇ। ਔਰ ਇਹ ਬੜੀ ਇੱਕ ਇਤਿਹਾਸਕ ਘਟਨਾ ਹੈ ਕਿ ਅਕਾਲੀ ਦਲ ਦਾ ਮੁੱਖ ਮੰਤਰੀ ਹੋਵੇ ਤੇ ਦਰਬਾਰ ਸਾਹਿਬ ਦੇ ਵਿੱਚੋਂ ਸਰੋਪੇ ਤੋਂ ਬਿਨਾਂ ਪਰਤਾਵੇ। ਉਹ ਵੀ ਜਿਹੜੇ ਸਕੱਤਰ ਕਮੇਟੀ ਦੇ ਕਹੀ ਜਾਣ ਕੇ ਸਰੋਪਾ ਦਿਓ, ਸਰੋਪਾ ਦਿਓ, ਪਰ ਉਹ ਕਹਿਣ ਕਿ ਨਹੀਂ ਅਸੀਂ ਨਹੀਂ ਦੇਣਾ, ਕਿਉਂਕਿ ਇਹਨੇ ਕੌਮ ਦੇ ਨਾਲ ਧਰੋਹ ਕੀਤਾ। ਔਰ ਇਹ ਜੋ ਸਾਰਾ ਕੁਝ ਵਾਪਰਿਆ, ਬਲਵੀਰ ਸਿੰਘ ਫਰਾਂਸ ਹੋਰਾਂ ਨੇ ਇਹਦੇ ਪਿੱਛੇ ਕਾਰਨ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ, ਉਹਨਾਂ ਦੇ ਰੋਸ ਵਜੋਂ ਇਹ ਸਭ ਕੁਛ ਕੀਤਾ ਗਿਆ ਕਿ ਉਹਨਾਂ ਦਾ ਕੋਈ ਨਿੱਜੀ ਕਿੜ ਜਾਂ ਕੋਈ ਨਿੱਜੀ ਕੋਈ ਹੋਰ ਪ੍ਰੋਪੇਗੰਡਾ ਨਹੀਂ ਹੈ। ਬਸ ਇਹ ਹੈ ਕਿ ਦੋਸ਼ੀ ਹੈ ਜਿਹੜੇ ਗੁਰੂ ਦੇ, ਉਹ ਹਾਲੇ ਤੱਕ ਫੜੇ ਨਹੀਂ ਗਏ ਔਰ ਇਹ ਸਰਕਾਰ ਦਾ ਮੁਖੀ ਹੈ ਜੀ। ਸੋ ਇੱਕ ਚੀਜ਼ ਸਾਫ਼ ਹੋ ਜਾਂਦੀ ਹੈ ਕਿ ਹਾਲੇ ਤੱਕ ਲੋਕਾਂ ਦੇ ਮਨਾਂ ਚੋਂ ਰੋਸ ਗਿਆ ਨਹੀਂ। ਸਿਆਸੀ ਪੰਡਤ ਕਹਿ ਦਿੰਦੇ ਜੀ ਸਮਾਂ ਪੈਂਦਿਆਂ ਜਿਹੜਾ ਉਹ ਸਭ ਕੁਛ ਬਦਲ ਜਾਏਗਾ, ਅਕਾਲੀ ਦਲ ਲਈ ਸੌਖਾ ਹੋ ਜਾਏਗਾ, ਪਰ ਹਾਲੇ ਵੀ ਕਿਤੇ ਨਾ ਕਿਤੇ ਰੋਸ ਹੈ ਜਿਹੜਾ ਉਹ ਮਨਾਂ ਦੇ ਵਿੱਚ ਹੈ। ਔਰ ਦੂਜੀ ਗੱਲ ਕਿ ਉਸ ਤੋਂ ਬਾਅਦ ਇੱਕ ਹੰਗਾਮੀ ਮੀਟਿੰਗ ਹੋਈ ਹੈ। ਹੰਗਾਮੀ ਮੀਟਿੰਗ ਤੋਂ ਬਾਅਦ ਇਹ ਜਿਹੜਾ ਸੀਗਾ ਅਰਦਾਸੀਆ ਸਿੰਘ ਬਲਵੀਰ ਸਿੰਘ, ਇਸ ਨੂੰ ਬਦਲ ਕੇ ਮਾਛੀਵਾੜੇ ਲਾ ਦਿੱਤਾ ਗਿਆ। ਔਰ ਇਸ ਤੋਂ ਪਹਿਲਾਂ ਇੱਕ ਜਿਹੜਾ ਅਰਦਾਸੀਆ ਸਿੰਘ ਸੀ ਗੁਰਚਰਨ ਸਿੰਘ, ਅਸਲ ਦੇ ਵਿੱਚ ਉਹਦੀ ਡਿਊਟੀ ਸੀ, ਉਸ ਸਮੇਂ ਡਿਊਟੀ ਉਹਦੀ ਸੀ, ਪਰ ਉਹਨੇ ਕੀ ਕੀਤਾ ਜੀ ਕਿ ਉਹਨੂੰ ਕੋਈ ਕੰਮ ਪੈ ਗਿਆ, ਉਹਨੇ ਕਿਹਾ ਕਿ ਡਿਊਟੀ ਤੂੰ ਦੇ ਦੇ ਮੇਰੀ ਥਾਂ ਤੇ, ਤਾਂ ਉਹਦੇ ਥਾਂ ਤੇ ਬਲਵੀਰ ਸਿੰਘ ਹੋਰੀ ਡਿਊਟੀ ਦੇ ਰਹੇ ਸੀਗੇ, ਤਾਂ ਦੋਨਾਂ ਨੂੰ ਹੀ ਬਦਲ ਦਿੱਤਾ ਗਿਆ। ਗੁਰਚਰਨ ਸਿੰਘ ਨੂੰ ਸੰਗਰੂਰ ਭੇਜ ਦਿੱਤਾ ਗਿਆ, ਇਹਨਾਂ ਨੂੰ ਮਾਛੀਵਾੜੇ ਭੇਜ ਦਿੱਤਾ ਗਿਆ। ਹੁਣ ਕੁਝ ਲੋਕ ਉੱਥੇ ਪ੍ਰਾਪੇਗੰਡਾ ਕਰਦੇ ਪਏ ਨੇ ਸੋਸ਼ਲ ਮੀਡੀਆ ਤੇ ਕਿ ਇਹ ਜਾਣ ਕੇ ਸਟੰਟ ਹੈ, ਜਾਣ ਕੇ ਕਰਵਾਇਆ ਗਿਆ ਸਟੰਟ ਆ, ਤੇ ਮੈਂ ਦੱਸ ਦੇਵਾਂ ਇਹੋ ਜਿਹੇ ਲੋਕਾਂ ਨੂੰ ਕਿ ਇਹ ਬਲਵੀਰ ਸਿੰਘ ਫਰਾਂਸ ਉਹੀਓ ਸ਼ਖਸ ਆ ਜਿਹਨੇ ਪਾਲਕੀ ਚੋਂ ਸੋਨੇ ਦਾ ਘੁਟਾਲਾ ਕੱਢਿਆ ਸੀ। ਇਹ ਗੱਲ 2002 ਜਾਂ 2003 ਦੀ ਹੈ, ਜਦੋਂ ਪਾਲਕੀ ਦਾ ਇੱਕ ਬਹੁਤ ਹਿੱਸਾ, ਵੱਡਾ ਜਿਹੜਾ ਸੋਨੇ ਦਾ ਹਿੱਸਾ ਸੀ, ਉਹ ਗਾਇਬ ਹੋ ਗਿਆ ਸੀ ਤੇ ਇੱਕ ਸਕੱਤਰ ਜਿਹੜਾ ਮੰਤਰੀ ਦਾ ਗਾਂ ਸੀਗਾ ਲੱਗਦਾ ਲਗਾਉਂਦਾ ਕੁਛ, ਉਹ ਪਾਈਆ ਬੜਾ ਸੋਨਾ ਪਾਲਕੀ ਦੇ ਨਾਲੋਂ ਲੈ ਗਿਆ ਸੀ। ਤੇ ਉਹ ਜਿਹੜਾ ਮਸਲਾ ਹੈ ਉਹ ਬਲਵੀਰ ਸਿੰਘ ਫਰਾਂਸ ਨੇ ਉਠਾਇਆ ਸੀ। ਉਹਨੇ ਕਿਹਾ ਸੀ ਕਿ ਨਹੀਂ, ਇੱਥੇ ਇਹ ਗੁਰੂ ਘਰ ਦਾ ਸੋਨਾ ਗੁਰੂ ਘਰ ਦੇ ਵਿੱਚ ਲਿਆਓ। ਉਸ ਸਮੇਂ ਵੀ ਬਲਵੀਰ ਸਿੰਘ ਫਰਾਂਸ ਨੇ ਕਿਹਾ ਸੀ ਕਿ ਨੌਕਰੀ ਜਾਂਦੀ ਹੈ ਜਾਵੇ, ਪਰ ਜੋ ਈਮਾਨ ਹੈ, ਜੋ ਸਿਧਾਂਤ ਹੈ, ਉਹ ਬਰਕਰਾਰ ਰਹੇਗਾ। ਔਰ ਇਹੀ ਸ਼ਖਸ ਹਨ ਜਿਨ੍ਹਾਂ ਚੰਦੋਆ ਜਿਹੜਾ ਉਹ ਲਿਆਂਦਾ ਸੀਗਾ ਘੁਟਾਲਾ, ਜੋ ਉੱਥੇ ਗੜਬੜੀ ਹੁੰਦੀ ਸੀ ਚੰਦੋਇਆਂ ਦੇ ਵਿੱਚ, ਉਹ ਸੋ ਇਹ ਜਿਹੜੇ ਨੇ ਸ਼ੁਰੂ ਤੋਂ ਹੀ ਇਹੋ ਜਿਹੇ ਸੁਭਾਅ ਦੇ ਨੇ। ਔਰ ਇਹੋ ਜਿਹੀ ਕੋਈ ਗੱਲ ਨਹੀਂ ਕਿ ਸਿਆਸੀ ਸਟੰਟ ਹੈ, ਇਹ ਬਿਲਕੁਲ ਉਹਨਾਂ ਦਾ ਰੋਸ ਹੈ ਜਿਹੜਾ ਉਹ ਨਿਰੋਲ ਹੈ, ਬਿਲਕੁਲ ਜਿੱਦਾਂ ਕਹਿ ਸਕਦੇ ਹਾਂ ਕਿ ਨਿਰੋਲ ਹੈ, ਪਿਓਰ ਹੈ।
ਔਰ ਇਹਦੇ ਵਿੱਚ ਕੋਈ ਵੀ ਇਹੋ ਜਿਹੀ ਸਿਆਸੀ ਮਿਲਾਵਟ ਨਹੀਂ ਹੈ। ਜੀ ਬਿਲਕੁਲ ਜੀ। ਚਲੋ ਗੁਰੂ ਜਦੋਂ ਆਪਣੇ ਕਾਰਜ ਕਰਾਉਂਦਾ ਆ ਕੋਈ ਨਾ ਕੋਈ ਜਿਹੜਾ ਹੀਲਾ ਵਸੀਲਾ ਜਿਹੜਾ ਉਹ ਬਣ ਜਾਂਦਾ ਆ, ਤੇ ਇੱਥੋਂ ਮੈਨੂੰ ਲੱਗਦਾ ਸਰਕਾਰ ਨੂੰ, ਮੁੱਖ ਮੰਤਰੀਆਂ ਨੂੰ, ਸਾਰਿਆਂ ਨੂੰ ਜਿਹੜਾ ਜੀ ਇਹ ਹੋ ਜਾਣਾ ਚਾਹੀਦਾ ਆ, ਮੁਹੱਈਆ ਕਰ ਲੈਣਾ ਚਾਹੀਦਾ ਵੀ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਬਾਰ-ਬਾਰ ਨਾ ਖੇਡਿਆ ਜਾਵੇ। ਅਗਲੀ ਜੇ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਹੈਰਾਨ ਕਰਨ ਵਾਲੀ ਖਬਰ ਆ, ਪੰਜਾਬ ਦੀ ਇੱਕ ਜੇਲ੍ਹ ਦੇ ਵਿੱਚ ਏਡਜ਼ ਪੀੜਤਾਂ ਦੀ ਗਿਣਤੀ 251। ਹਾਂ, ਬਿਲਕੁਲ ਹੈਰਾਨ ਕਰਨ ਵਾਲੀ ਹੈ ਗੱਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਜੇਲ੍ਹ ਜਿਹਦੀ ਗਿਣਤੀ ਹੋਵੇ 3000, 4000, 5000 ਤੇ ਉਹਦੇ ਵਿੱਚੋਂ 250 ਤੋਂ ਉੱਤੇ ਕੈਦੀ ਹੈ ਜਿਹੜਾ HIV ਪੋਜ਼ਿਟਿਵ ਨਿਕਲ ਆਵੇ ਤਾਂ ਹੈਰਾਨ ਅਸੀਂ ਜ਼ਰੂਰ ਹੋਵਾਂਗੇ, ਜੇਲ੍ਹ ਵਾਲੇ ਹੋਣ ਜਾਂ ਨਾ ਹੋਣ ਇਹਦੇ 'ਚ ਕੋਈ ਸ਼ੱਕ ਨਹੀਂ। ਕਿਉਂਕਿ ਉਹਨਾਂ ਨੂੰ ਕੀ ਪਤਾ ਹੋਵੇ ਕਿ ਜਿਹੜੀ ਫਲਾਣੀ ਜੇਲ੍ਹ ਹੈ ਉਹਦੇ 'ਚ ਸਾਡੇ ਤੋਂ ਦੁੱਗਣੇ ਪਏ ਆ। ਸੋ ਉਹ ਹੈਰਾਨ ਹੋਣ ਜਾਂ ਨਾ ਹੋਣ, ਪਰ ਸਾਨੂੰ ਹੈਰਾਨਗੀ ਜ਼ਰੂਰ ਹੁੰਦੀ ਹੈ ਕਿ ਇੱਕੋ ਜੇਲ੍ਹ ਦੇ ਵਿੱਚੋਂ 4-5 ਹਜ਼ਾਰ ਬੰਦੇ ਚੋਂ 251 ਕੈਦੀ HIV ਪੀੜਤ ਨਿਕਲ ਆਉਣ ਤਾਂ ਇਹਦਾ ਮਤਲਬ ਹੈ, ਇਹਦੇ ਅਰਥ ਹੈ ਕਿ ਉੱਥੇ ਬਹੁਤ ਕੁਝ ਜਿਹੜਾ ਗਲਤ ਹੋ ਰਿਹਾ। ਹੁਣ ਬਹੁਤ ਸਾਰੇ ਲੋਕ ਸੋਚਣਗੇ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਕੈਦੀ ਏਡਜ਼ ਦੀ ਗ੍ਰਿਫਤ 'ਚ ਕਿਵੇਂ ਆ ਗਏ, ਤਾਂ ਇਹ ਗੱਲ ਹੈ ਜਿਹੜੀ ਉਹ ਸ਼ਾਇਦ ਸਾਰਿਆਂ ਨੇ ਸੁਣੀ ਵੀ ਹੋਏਗੀ। ਪਰ ਮੈਂ ਫੇਰ ਦੱਸ ਦਿਆਂ ਕਿ ਜਦੋਂ ਤੋਂ ਸਿੰਥੈਟਿਕ ਡਰੱਗ ਆਇਆ ਪੰਜਾਬ ਦੇ ਵਿੱਚ, ਉਹ ਜੇਲ੍ਹਾਂ 'ਚ ਵੀ ਪੁੱਜਿਆ। ਜੇਲ੍ਹਾਂ 'ਚ ਉਸ ਤੋਂ ਪਹਿਲਾਂ ਵੀ ਨਸ਼ੇ ਸਨ, ਪਰ ਪਹਿਲਾਂ ਨਸ਼ੇ ਸਨ ਗੋਲੀਆਂ ਦੇ, ਕੈਪਸੂਲਾਂ ਦੇ, ਜਾਂ ਹੱਦ ਸੀ ਸਮੈਕ। ਔਰ ਸਮੈਕ ਜਿਹੜੀ ਸੀ ਉਹ ਫੋਇਲ ਪੇਪਰ ਤੇ ਪੀਤੀ ਜਾਂਦੀ ਸੀ, ਟੀਕੇ ਨਹੀਂ ਸਨ ਲੱਗਦੇ। ਤਾਂ ਜਦੋਂ ਦਾ ਇਹ 8-9 ਤੋਂ ਬਾਅਦ ਦਾ ਇੱਕ ਦੌਰ ਆਉਂਦਾ ਹੈ ਜਿਹਦੇ 'ਚ ਸਿੰਥੈਟਿਕ ਡਰੱਗ ਆਉਂਦੇ ਆ, ਜਿਹਦੇ 'ਚ ਚਿੱਟਾ ਆਉਂਦਾ ਹੈ, ਹੈਰੋਇਨ ਆਉਂਦੀ ਆ, ਹੋਰ ਮਾਰੂ ਨਸ਼ੇ ਆਉਂਦੇ ਆ, ਇਹ ਜਦੋਂ ਦੇ ਆਏ ਆ ਤਾਂ ਇਹ ਇੰਜੈਕਟ ਕਰਨ ਵਾਲੇ ਨਸ਼ੇ ਆ ਜਿਹੜੇ, ਇਹਨਾਂ ਨੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਵਧਾਵਾ ਦਿੱਤਾ। ਕਿਉਂਕਿ ਦੇਖੋ ਸਰਿੰਜ ਅਲਾਓ ਨਹੀਂ ਹੈ ਜੇਲ੍ਹ ਦੇ ਵਿੱਚ, ਕੋਈ ਨਕੀਲੀ ਚੀਜ਼, ਕੋਈ ਤਿੱਖੀ ਚੀਜ਼ ਕੈਦੀ ਨਹੀਂ ਲਿਜਾ ਸਕਦਾ ਨਾਲ। ਤਾਂ ਹੁੰਦਾ ਕੀ ਹੈ ਕਿ ਕਈ ਵਾਰ ਉਹਨਾਂ ਦਾ ਦਾ ਦੱਪਾ ਲੱਗ ਜਾਂਦਾ, ਚੋਰੀ ਛੱਪੇ ਲੈ ਜਾਂਦੇ ਆ, ਜਾਂ ਉੱਥੇ ਜਿਹੜੇ ਡਾਕਟਰ ਹੁੰਦੇ ਅਲੱਗ ਸਲੱਗ ਉਹਨਾਂ ਨੂੰ ਦੇ ਕੇ ਕੋਈ 400-500 ਰੁਪਈਆ ਇੱਕ ਅੱਧੀ ਸਰਿੰਜ ਲੈ ਲੈਂਦੇ ਆ। ਹੁਣ ਜਿਹਦੇ ਕੋਲ ਸਰਿੰਜ ਆ ਜਾਂਦੀ ਉਹ ਫਿਰ ਠਾਕੁਰ ਬਣ ਜਾਂਦਾ, ਉਹਨੂੰ ਦੂਜੇ ਕਹਿੰਦੇ ਆ ਕਿ ਭਾਈ ਤੂੰ ਏਦਾਂ ਕਰ, ਸਾਡੇ ਨਾਲ ਹਿੱਸਾ ਪੱਤੀ ਰੱਖ ਲੈ, ਸਰਿੰਜ ਤੇਰੀ, ਮਾਲ ਸਾਡਾ, ਤੇ ਨਾਲ ਟ੍ਰਿਪ ਲਾਈ ਚੱਲਦੇ ਆ। ਉਹ ਫਿਰ ਏਦਾਂ ਗਰੁੱਪ ਦੇ ਵਿੱਚ ਉਹ ਜਿਹੜੇ ਟੀਕੇ ਲੱਗਦੇ ਆ, 7 ਦਾ ਗਰੁੱਪ ਹੈ, 8 ਦਾ ਗਰੁੱਪ ਹੈ, ਉਹ ਲਾਈ, ਅੱਗੇ ਸੂਈ ਪਾਸ ਕਰ ਦਿੱਤੀ, ਉਹਨੇ ਪਾਣੀ ਨਾਲ ਹੰਗਾਲੀ, ਫਿਰ ਉਹਨੇ ਅੱਗੇ ਦੇਤੀ, ਉਹਨੇ ਅੱਗੇ ਦੇਤੀ, ਇਹ ਚੱਲਦਾ ਰਹਿੰਦਾ। ਤੇ ਕਈ ਵਾਰ ਸਰਿੰਜ ਫਿਰ ਜਿਹੜੇ ਆਂਢੀ ਗੁਆਂਢੀ ਹੁੰਦੇ ਆ, ਜਿਹੜੇ ਐਬੀ ਸ਼ੈਬੀ, ਉਹ ਵੀ ਕਹਿ ਦਿੰਦੇ ਆ ਕਿ ਧਾਰੀ ਦੇ ਆ ਜੇ ਥੋੜਾ ਜਿਹਾ ਸਰਿੰਜ, ਅਸੀਂ ਵੀ ਇਹ ਕੰਮ ਕਰ ਲਈਏ। ਸੋ ਇੱਕ ਸਰਿੰਜ ਕਈ ਦਿਨ ਕਈ ਸਰੀਰਾਂ 'ਚ ਘੁੰਮ ਜਾਂਦੀ। ਸੋ ਇਹ ਬਹੁਤ ਵੱਡਾ ਇੱਕ ਕਾਰਨ ਹੈ। ਔਰ ਦੂਸਰਾ ਉਹ ਕਾਰਨ ਹੈ ਜਿਹੜਾ ਕਾਰਨ ਜਿਹਦੀ ਚਰਚਾ ਕਰਨ ਤੋਂ ਸਾਡੇ ਬੁੱਧੀਜੀਵੀ ਵੀ ਡਰਦੇ ਆ, ਸਾਡੇ ਪੱਤਰਕਾਰ ਵੀ ਡਰਦੇ, ਸਾਰੇ ਡਰਦੇ ਆ, ਉਹ ਹੈ ਸਮਲਿੰਗੀ ਸੰਬੰਧ। ਸਮਲਿੰਗੀ ਸੰਬੰਧ ਜੇਲ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਹੈ। ਉੱਥੇ ਫੜੇ ਵੀ ਜਾਂਦੇ ਆ, ਉਹਨਾਂ ਨੂੰ ਬੰਦ ਵੀ ਕੀਤਾ ਜਾਂਦਾ ਹੈ, ਡਰਾਵੇ ਵੀ ਦਿੱਤੇ ਜਾਂਦੇ, ਪਰ ਲੋਕ ਹਟਦੇ ਨਹੀਂ। ਇਹਦਾ ਕਾਰਨ ਇਹ ਹੈ ਕਿ ਇੱਕ ਤੇ ਕੈਦੀ ਮਾਨਸਿਕ ਤੌਰ ਤੇ ਟੁੱਟ ਜਾਂਦੇ, ਲੰਮੇ ਕੈਦੀ ਹੈ ਜਿਹੜੇ, ਦੂਸਰਾ ਬਹੁਤ ਜਿਹੜਾ ਵਕਬਾ ਉਹਨਾਂ ਨੂੰ ਪਰਿਵਾਰਾਂ ਚੋਂ ਆਇਆਂ ਨੂੰ ਹੋ ਜਾਂਦਾ ਕਈਆਂ ਨੂੰ। ਸੋ ਇਹ ਜਿਹੜੇ ਅਨੈਤਿਕ ਸੰਬੰਧ ਬਣਦੇ ਨੇ, ਇਹ ਵੀ ਇੱਕ ਕਾਰਨ ਹੈ। ਔਰ ਤੀਜਾ ਕਾਰਨ ਹੈ ਕਿ ਪੌਣ ਪਾਣੀ ਜਿਹੜਾ ਉਹ ਉੱਥੇ ਸਭ ਤੋਂ ਜ਼ਿਆਦਾ ਬੇੜਾ ਗਰਕ ਆ। ਚੌਥੀ ਗੱਲ ਹੈ ਕਿ ਉੱਥੇ ਇਲਾਜ ਨਹੀਂ। ਜਿਹੜਾ ਬੰਦਾ ਉੱਥੇ ਮਾਰੂ ਬਿਮਾਰੀ ਦੇ ਵੱਸ ਪੈ ਗਿਆ, ਉਹ ਭਾਗਾਂ ਵਾਲਾ ਹੀ ਹੈ ਜੇ ਕੋਈ 4 ਸਾਹ ਲੈ ਕੇ ਘਰੇ ਮੁੜ ਆਵੇ, ਨਹੀਂ ਤੇ ਬੰਦਾ ਉੱਥੇ ਫਟੇ ਤੋਂ ਪੈ ਕੇ ਹੀ ਮੁੜਦਾ, ਡੱਬਾ ਬੰਦ ਹੋ ਕੇ ਆਉਂਦਾ। ਸੋ ਇਹ ਜਿਹੜੀ ਸਥਿਤੀ ਹੈ, ਪਰਿਸਥਿਤੀ ਹੈ, ਇਹਨੂੰ ਬਦਲਣ ਲਈ, ਇਸ ਚੀਜ਼ ਨੂੰ ਰੋਕਣ ਲਈ ਇੱਕ ਦ੍ਰਿੜ ਇੱਛਾ ਸ਼ਕਤੀ ਦੀ ਜ਼ਰੂਰਤ ਆ, ਹੱਲਾ ਮਾਰਨ ਦੀ ਜ਼ਰੂਰਤ ਆ। ਸਭ ਤੋਂ ਜ਼ਿਆਦਾ ਜ਼ਰੂਰੀ ਇਹ ਆ ਕਿ ਇਹਨਾਂ ਲੋਕਾਂ ਨੂੰ ਨਸ਼ੇ ਤੋਂ ਹਟਾਇਆ ਜਾਵੇ। ਜੇ ਨਹੀਂ ਹਟਾ ਸਕਦੇ ਤੇ ਘੱਟੋ ਘੱਟ ਅਲਾਉਡ ਕਰ ਦਿੱਤਾ ਜਾਵੇ ਕਿ ਤੜਕੇ ਚਿੱਟਾ ਲਾਉਣ ਵਾਲੇ ਨੂੰ ਇੱਕ ਸਰਿੰਜ ਨਵੀਂ ਦੇ ਦਿਆ ਕਰ। ਜੀ ਅੱਗੇ ਵਧਦੇ ਹਾਂ ਮਿੰਟੂ ਜੀ, ਵੀ ਗੈਂਗਸਟਰਾਂ ਨਾਲ ਨਜਿੱਠਣ ਲਈ ਪੰਜਾਬ ਵਿੱਚ ਬਣੇਗਾ ਨਵਾਂ ਕਾਨੂੰਨ। ਜੀ ਬਿਲਕੁਲ, ਇੱਕ ਬਹੁਤ ਸਖਤ ਕਾਨੂੰਨ ਹੈ ਜਿਹੜਾ ਉਹ ਆ ਰਿਹਾ ਪੰਜਾਬ ਦੇ ਵਿੱਚ। ਇਹ ਇਸ ਤਰ੍ਹਾਂ ਦਾ ਹੀ ਹੈ ਜਿਵੇਂ ਤੁਸੀਂ ਟਾਡਾ ਸੁਣਿਆ ਹੋਣਾ, ਪੋਟਾ ਸੁਣਿਆ ਹੋਣਾ ਹੈ, ਜਾਂ ਅਫਸਪਾ ਸੁਣਿਆ ਹੋਣਾ ਹੈ। ਅਫਸਪਾ ਤਾਂ ਸ਼ਾਇਦ ਥੋੜਾ ਜਿਹਾ ਜ਼ਿਆਦਾ ਸਖਤ ਹੈ, ਜਾਂ ਮਕੋਕਾ ਮਹਾਰਾਸ਼ਟਰ ਦੇ ਵਿੱਚ ਸੀਗਾ ਜਿਹੜਾ, ਔਰ ਹੁਣ ਮਕੋਕਾ ਦੀ ਤਰਜ਼ ਤੇ ਆ ਗਿਆ ਪਕੋਕਾ, ਜੋ ਸੰਗਠਿਤ ਅਪਰਾਧ, ਜਿਵੇਂ ਗਰੁੱਪਾਂ ਦੇ ਵਿੱਚ ਜਿਹੜੇ ਅਪਰਾਧ ਹੁੰਦੇ ਆ ਉਹਨਾਂ ਨੂੰ ਰੋਕਣ ਦੀ ਮਨਸ਼ਾ ਨਾਲ ਇਹ ਬਣਾ ਰਹੇ ਆ। ਔਰ ਇਹ ਜਿਹੜਾ ਬੰਬੇ ਨੇ, ਮਹਾਰਾਸ਼ਟਰ ਨੇ ਬੰਬੇ
ਕਿਉਂਕਿ ਤੁਹਾਨੂੰ ਪਤਾ ਕਿਸੇ ਸਮੇਂ ਕ੍ਰਾਈਮ ਦੀ ਰਾਜਧਾਨੀ ਸੀ, ਅੱਜ ਵੀ ਹੈ, ਤਾਂ ਉਹਨੂੰ ਜੁਰਮ ਦੀ ਰਾਜਧਾਨੀ ਕਿਹਾ ਜਾਂਦਾ, ਜਿੱਥੇ ਅੰਡਰਵਰਲਡ ਵੀ ਸੀ, ਵੱਡੇ ਵੱਡੇ ਗੈਂਗ ਵੀ ਸੀ। ਤਾਂ ਉਹਨਾਂ ਨੇ 1999 ਦੇ ਵਿੱਚ ਇਹ ਕਾਨੂੰਨ ਅਪਣਾਇਆ ਸੀ। 2002 ਚ ਦਿੱਲੀ ਨੇ ਵੀ ਅਪਣਾਇਆ। ਕੁਝ ਸਮਾਂ ਤੇ ਕਾਨੂੰਨ ਜਿਹੜਾ ਸਹੀ ਚੱਲਿਆ, ਪਰ ਇਸ ਤੋਂ ਬਾਅਦ ਇਹਦੀ ਦੁਰਵਰਤੋਂ ਹੋਣੀ ਸ਼ੁਰੂ ਹੋ ਗਈ। ਇਹਦੇ ਵਿੱਚ ਸਖਤੀ ਬੜੀ ਹੈ। ਇਹਦੇ ਚ ਇਹ ਹੈ ਕਿ ਜਿਹੜਾ 2 ਵਾਰੀ 10 ਸਾਲਾਂ ਦੇ ਵਿੱਚ ਸੰਗਠਿਤ ਅਪਰਾਧ 'ਚ ਸ਼ਾਮਲ ਪਾਇਆ ਗਿਆ, ਉਹਦੇ ਤੇ ਕੇਸ ਪਾ ਦੇਣਾ ਇਹਨਾਂ ਨੇ, ਚਾਹੇ ਛੋਟੇ ਮੋਟੇ ਜੁਰਮ ਹੋਣ, ਪਰ ਜਦੋਂ ਸੰਗਠਿਤ ਅਪਰਾਧ 'ਚ ਆ ਗਿਆ 2 ਵਾਰੀ 10 ਸਾਲਾਂ ਦੇ ਅੰਦਰ, ਉਹ ਲੱਗ ਜਾਣਾ, ਪਕੌਕਾ ਲੱਗ ਜਾਣਾ। ਉਸ ਤੋਂ ਬਾਅਦ ਜਿਹੜੀ ਜ਼ਮਾਨਤ ਹੈ ਛੇਤੀ ਨਹੀਂ ਹੋਣੀ, ਤੇ ਜੇ ਜ਼ਮਾਨਤ ਹੋ ਵੀ ਗਈ ਤੇ ਇਹ ਪੁਲਿਸ ਕੋਲ ਅਧਿਕਾਰ ਹੋਣਗੇ, ਉਹ ਬਿਨਾਂ ਗੱਲ ਤੋਂ 2 ਸਾਲ ਉਹਨੂੰ ਕੈਦ ਰੱਖ ਸਕਦੀ ਹੈ, ਨਜ਼ਰਬੰਦ ਰੱਖ ਸਕਦੀ। ਸੋ ਏਡਾ ਸਖਤ ਕਾਨੂੰਨ ਆ। ਹੁਣ ਇਹਦੇ ਤੇ ਚਰਚਾ ਛਿੜੀ ਪਈ ਹੈ, ਵਿਆਪਕ ਪੱਧਰ ਤੇ ਸਿਆਸਤ ਵੀ ਹੋ ਰਹੀ ਹੈ। ਮੇਰੇ ਖਿਆਲ ਦੇ ਨਾਲ ਕਾਂਗਰਸ ਨੇ ਹਾਲੇ ਸ਼ਾਇਦ ਕੋਈ ਖੁੱਲ੍ਹਾ ਪ੍ਰਤੀਕਰਮ ਨਹੀਂ ਦਿੱਤਾ। ਆਮ ਆਦਮੀ ਪਾਰਟੀ ਵਾਲਿਆਂ ਨੇ ਤੇ ਇਹਨੂੰ ਰੱਦਿਆ। ਇਹਨਾਂ ਨੇ ਕਿਹਾ ਕਿ ਇਹਦੇ ਨਾਲ ਸਿਆਸੀ ਵਿਰੋਧੀਆਂ ਤੇ ਵੀ ਇਹ ਚੀਜ਼ਾਂ ਜਿਹੜੀਆਂ ਉਹ ਲਾ ਕੇ ਉਹਨਾਂ ਨੂੰ ਹਰਾਸ ਕੀਤਾ ਜਾਇਆ ਕਰੇਗਾ। ਬਹੁਤ ਸਾਰੇ ਸਿਆਣੇ ਬੰਦੇ ਵੀ ਕਹਿੰਦੇ ਆ ਕਿ ਕਾਨੂੰਨ ਹੈ ਜਿਹੜਾ ਪੰਜਾਬ ਪੁਲਿਸ ਦੇ ਹੱਥ 'ਚ ਤੇ ਫਿਰ ਇਸ ਤਰ੍ਹਾਂ ਆ ਜਾਏਗਾ ਜਿਵੇਂ ਉਹ ਇੱਕ ਜਾਨਵਰ ਦੇ ਹੱਥ ਉਸ ਤਰ੍ਹਾਂ ਆ ਜਾਂਦਾ। ਸੋ ਇਹ ਬੜਾ ਖਤਰਨਾਕ ਬਣ ਜਾਏਗਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਾਡੇ ਪੰਜਾਬ, ਜਿਹਨੂੰ ਅਸੀਂ ਸ਼ਾਂਤੀ ਨੰਬਰ 1 ਕਹਿੰਦੇ ਆ, ਸ਼ਾਂਤੀ ਨੰਬਰ 1 ਇੱਕ ਫਿਲਮ ਜਿਵੇਂ ਆਉਂਦੀ ਹੁੰਦੀ, ਹੀਰੋ ਨੰਬਰ 1, ਕੁਲੀ ਨੰਬਰ 1, ਹੁਣ ਅੱਗੇ ਸ਼ਾਇਦ ਆਉਣ ਵਾਲੇ ਦਿਨਾਂ 'ਚ ਸ਼ਾਂਤੀ ਨੰਬਰ 1। ਤਾਂ ਜਿਹੜਾ ਸ਼ਾਂਤੀ ਨੰਬਰ 1 ਆ, ਹੁਣ ਜੇ ਦੇਖੀਏ ਬੰਬੇ, ਮਹਾਰਾਸ਼ਟਰ ਔਰ ਉਸ ਤੋਂ ਬਾਅਦ ਦਿੱਲੀ, ਉਹਨਾਂ ਦੇ ਵਿੱਚ ਤੇ ਜੁਰਮ ਬਹੁਤ ਜ਼ਿਆਦਾ ਸੀ, ਕਿਉਂਕਿ ਅੰਡਰਵਰਲਡ ਹੈ, ਉੱਥੇ ਸਭ ਕੁਛ ਹੈ, ਤੇ ਉੱਥੇ ਇਹ ਲੋੜ ਹੈ, ਜ਼ਰੂਰਤ ਹੈ। ਤੇ ਜਿਹੜਾ ਸ਼ਾਂਤੀ ਨੰਬਰ 1 ਆ, ਉੱਥੇ ਇਹਦੀ ਕੀ ਜ਼ਰੂਰਤ ਪੈ ਗਈ ਕਿ ਅਸੀਂ ਇਹਨਾਂ ਨੂੰ ਫਿਰ ਤੁਲਨਾਤਮਕ ਤੌਰ ਤੇ ਅਸੀਂ ਤਿੰਨਾਂ ਸਟੇਟਾਂ ਨੂੰ ਬਰਾਬਰ ਰੱਖ ਸਕਦੇ ਹਾਂ, ਮਹਾਰਾਸ਼ਟਰ, ਦਿੱਲੀ ਔਰ ਪੰਜਾਬ। ਜੇ ਇਹਨਾਂ ਦੇ ਵਿੱਚ ਇਹੋ ਜਿਹੀ ਸਖਤ ਕਾਨੂੰਨਾਂ ਦੀ ਇੱਕ ਸਾਂਝ ਹੈ, ਤਾਂ ਇਹਦਾ ਮਤਲਬ ਹੈ ਕਿ ਤਿੰਨੇ ਜੁਰਮ ਦੇ ਮੁਕਾਬਲੇ ਤਿੰਨੇ ਇੱਕੋ ਪਾਇਦਾਨ ਤੇ ਖੜੇ ਆ, ਕਿ ਏਡੇ ਸਖਤ ਕਾਨੂੰਨ ਦੀ ਤਿੰਨਾਂ ਨੂੰ ਲੋੜ ਪੈ ਗਈ। ਫਿਰ ਇਹ ਦਾਅਵਾ ਨਹੀਂ ਕਰ ਸਕਦੇ, ਕਿ ਜੀ ਅਸੀਂ ਸ਼ਾਂਤੀ ਨੰਬਰ 1 ਹਾਂ, ਸਾਡੇ ਇੱਥੇ ਸਦਭਾਵਨਾ ਬੜੀ ਹੈ, ਇੱਥੇ ਅਮਨ ਕਾਨੂੰਨ ਦੀ ਵਿਵਸਥਾ ਬੜੀ ਠੀਕ ਹੈ। ਅੱਜ ਹੀ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਆਖ ਰਹੇ ਸਨ ਕਿ ਗੈਂਗਸਟਰ ਤੇ ਕੋਈ ਰਹਿ ਹੀ ਨਹੀਂ ਗਿਆ, ਸਾਰੇ ਗੈਂਗਸਟਰ ਅਸੀਂ ਚੁੱਕ ਕੇ ਅੰਦਰ ਮਾਰੇ। ਹੁਣ ਜੇ ਕੋਈ ਗੈਂਗਸਟਰ ਹੀ ਨਹੀਂ ਰਹਿ ਗਿਆ ਤੇ ਫਿਰ ਗੈਂਗਸਟਰਾਂ ਲਈ ਕਾਨੂੰਨ ਕਾਹਤੋਂ ਬਣ ਰਿਹਾ? ਜੀ ਬਿਲਕੁਲ, ਜਿੱਦਾਂ ਕਹਿੰਦੇ ਵੀ ਨਸ਼ਾ ਹੈ ਨਹੀਂ, ਪਰ ਨਸ਼ਾ ਛਡਾਊ ਕੇਂਦਰ ਹਰ ਜ਼ਿਲ੍ਹੇ 'ਚ ਨੇ। ਅਗਲੇ ਜਿਹੜੀ ਆਪਾਂ ਗੱਲ ਕਰੀਏ ਵੀ ਕਤਲ ਹੋਏ ਸਿਪਾਹੀ ਬਾਰੇ ਹੋਇਆ ਖੁਲਾਸਾ, ਚਿੱਟੇ ਨੇ ਲਈ ਜਾਨ। ਹਾਂ ਬਿਲਕੁਲ, ਜਿਵੇਂ ਤੁਸੀਂ ਗੱਲ ਕਹੀ ਕਿ ਨਸ਼ਾ ਨਹੀਂ ਹੈਗਾ ਪਰ ਨਸ਼ੇੜੀ ਹੈਗੇ ਆ ਜੀ, ਨਸ਼ੇੜੀਆਂ ਲਈ ਨਸ਼ਾ ਛਡਾਊ ਕੇਂਦਰ ਹੈਗੇ ਆ। ਇਹ ਪੁਲਿਸ ਦੀ ਅੰਦਰੂਨੀ ਕਹਾਣੀ ਬਿਆਨ ਦਾ। ਕੁਝ ਦਿਨ ਪਹਿਲਾਂ ਸਿਪਾਹੀ ਦਾ ਕਤਲ ਹੋਇਆ ਸੀ ਬਠਿੰਡੇ ਲਾਗੇ, ਔਰ ਜਦੋਂ ਇਹ ਕਤਲ ਹੋਇਆ ਪੁਲਿਸ ਦੀ ਉਦੋਂ ਵੀ ਬੜੀ ਬਦਨਾਮੀ ਹੋਈ ਕਿ ਪੁਲਿਸ ਵਾਲੇ ਜਿਹੜੇ ਆ ਉਹੀ ਕਾਤਲਾਂ ਦਾ ਸ਼ਿਕਾਰ ਬਣ ਰਹੇ ਆ। ਇਹ ਲੋਕਾਂ ਨੂੰ ਕਿਵੇਂ ਬਚਾਉਣਗੇ ਇਹਨਾਂ ਕਾਤਲਾਂ ਤੋਂ? ਗੁਰਵਿੰਦਰ ਬਿੱਲਾ ਸੀ ਇਸ ਮੁੰਡੇ ਦਾ ਨਾਂ, ਸਿਪਾਹੀ ਸੀ, 25-26 ਸਾਲ ਦਾ, 2011 ਬੈਚ ਦਾ ਇਹ ਭਰਤੀ ਹੋਇਆ ਸੀ। ਤੇ ਇਹਦਾ ਜਿਹੜਾ ਕਤਲ ਕੀਤਾ ਗਿਆ ਸੀ, ਉਹਦੇ 'ਚ ਪਹਿਲਾਂ ਬਠਿੰਡਾ ਪੁਲਿਸ ਨੇ ਆਖਿਆ ਕਿ ਇਹਨੂੰ ਗੁਰਜੀਤ ਸਿੰਘ ਗਿੱਲ ਨਾਂ ਦੇ ਵਿਅਕਤੀ ਨੇ ਮਾਰਿਆ, ਪਰ ਦੂਜੇ ਦਿਨ ਹੀ ਪ੍ਰੈਸ ਕਾਨਫਰੰਸ ਕਰ ਦਿੱਤੀ SSP ਨੇ ਕਿ ਭਾਈ ਇਹਨੂੰ ਗੁਰਜੀਤ ਸਿੰਘ ਗਿੱਲ ਨੇ ਨਹੀਂ ਮਾਰਿਆ, ਸਾਨੂੰ ਚੇਤਾ ਆ ਗਿਆ ਕਿ ਇਹਨੂੰ ਮਾਰਿਆ ਲਵੀ ਨੇ ਤੇ ਜੱਗੀ ਨੇ। ਉਹ ਜੱਗੀ ਸੀ ਜਿਹੜਾ ਉਹ ਫੜ ਲਿਆ ਗਿਆ। ਹੁਣ ਕੱਲ ਜਿਹੜਾ ਲਵੀ ਰਹਿੰਦਾ ਸੀਗਾ ਉਹ ਸਰੈਂਡਰ ਹੋਇਆ ਅਦਾਲਤ ਦੇ ਵਿੱਚ। ਸਰੈਂਡਰ ਹੋਣ ਤੋਂ ਪਹਿਲਾਂ ਉਹਨੇ ਇੱਕ ਕਹਾਣੀ ਦੱਸੀ ਹੈ। ਉਹ ਕਹਿੰਦਾ ਕਹਾਣੀ ਇਹ ਆ ਕਿ ਅਸੀਂ ਤੇ ਇਹ ਜਿਹੜਾ ਸਿਪਾਹੀ ਆ, ਅਸੀਂ ਰਲ ਕੇ ਚਿੱਟਾ ਪੀਂਦੇ ਸਾਂ, ਮੌਜ ਮੇਲਾ ਕਰਦੇ ਹੁੰਦੇ ਸਾਂ, ਤੇ ਉਸ ਦਿਨ ਜਿਸ ਦਿਨ ਇਹ ਕਤਲ ਹੋਇਆ ਉਸ ਦਿਨ ਸਾਡੇ ਕੋਲ ਪੈਸੇ ਨਹੀਂ ਸਨ, ਚਿੱਟਾ ਪੀਂਦਿਆਂ ਪੈਸੇ ਮੁੱਕ ਗਏ। ਕਿਸੇ ਫੈਕਟਰੀ ਵਾਲੇ ਕੋਲ ਜੱਗੀ ਤੇ ਇਹ ਸਿਪਾਹੀ ਨੇ ਪੈਸੇ ਲੈਣੇ ਸੀ, ਉੱਥੇ ਗਏ, ਫੈਕਟਰੀ ਵਾਲਾ ਘਰ ਉੱਥੇ ਮਿਲਿਆ ਨਹੀਂ ਆਪਦੇ ਦਫ਼ਤਰ, ਤੇ ਇਹ ਜਦੋਂ ਰਸਤੇ 'ਚ ਮੁੜੇ ਆਉਂਦਿਆਂ ਪੈਸਿਆਂ ਤੋਂ ਝਗੜ ਪਏ ਕਿ ਤੂੰ ਲਾ, ਤੂੰ ਕੱਢ, ਤੂੰ ਲਿਆ, ਤੂੰ ਕਰ, ਤੂੰ ਮੈਂ ਤੋਂ ਜੱਗੀ ਨੇ ਇਹਨੂੰ ਗੋਲੀ ਮਾਰ ਦਿੱਤੀ ਜੀ। ਹੁਣ ਇਹ ਕਹਾਣੀ ਹੈ ਪੰਜਾਬ ਪੁਲਿਸ ਦੇ ਅੰਦਰੂਨੀ ਜਿਹੜਾ ਆਪਾਂ ਕਹਿ ਸਕਦੇ ਹਾਂ ਢਾਂਚਾ, ਉਹਦੀ ਕਹਾਣੀ ਇਹ ਆ ਕਿ ਉਹਨਾਂ ਦੇ ਜਿਹੜੇ ਨਵੇਂ ਮੁੰਡੇ ਭਰਤੀ ਹੋਏ ਆ ਉਹ ਵੀ ਇਸ ਗ੍ਰਿਫਤ ਦੇ ਵਿੱਚ ਆ। ਹੁਣ ਆਪਾਂ ਕਿਵੇਂ ਕਹਿ ਦਈਏ ਕਿ ਪੰਜਾਬ ਹੈ ਜੀ ਉਹ ਜ਼ਿੰਦਾਬਾਦ ਹੈ, ਨਸ਼ਾ ਹੈ ਹੀ ਨਹੀਂ। ਠੀਕ ਆ, ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਸਾਰਾ ਪੰਜਾਬ ਗਰਕ ਗਿਆ, ਝੂਠ ਹੈ, ਪਰ ਸਾਰਾ ਪੰਜਾਬ ਰੰਗੀ ਭਾਗੀ ਵਸਦਾ ਹੈ ਵੀ ਝੂਠ ਆ। ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਬਾਹਰ ਆਉਂਦੀਆਂ ਨੇ ਉਹ ਸਾਨੂੰ ਆਇਨਾ ਵਿਖਾਉਂਦੀਆਂ।
ਅੱਜ ਜਿਹੜੇ ਲੋਕ ਨਾਰਾ ਲਾਉਂਦੇ ਕਿ ਪੰਜਾਬ ਨੂੰ ਬਦਨਾਮ ਨਾ ਕਰੋ, ਪੰਜਾਬ ਰੰਗਲਾ ਹੈ, ਇਹ ਹੈ ਉਹ ਹੈ, ਵੀਡੀਓ ਪਾਉਂਦੇ, ਉਹ ਇਹ ਚੀਜ਼ਾਂ ਵੇਖਣ ਕਿ ਜੇ ਪੁਲਿਸ ਫੋਰਸ ਦੇ ਵਿੱਚ ਇਹੋ ਜਿਹੀਆਂ ਕਹਾਣੀਆਂ ਵਾਪਰ ਰਹੀਆਂ ਨੇ, ਹਾਲਾਂਕਿ ਕਿਸੇ ਦੀ ਜਾਨ ਜਾਣ ਤੇ ਅਸੀਂ ਖੁਸ਼ ਨਹੀਂ ਆ, ਪਰ ਇਹ ਚੀਜ਼ਾਂ ਦੇਖਣ ਵਾਲੀਆਂ ਨੇ, ਹਕੀਕਤ ਹੈ, ਸ਼ੀਸ਼ਾ ਆ ਕਿ ਇਹ ਚੀਜ਼ਾਂ ਜੇ ਪੁਲਿਸ ਦੇ ਵਿੱਚ ਨੇ ਤੇ ਆਮ ਸਮਾਜ ਦੇ ਵਿੱਚ ਇਹਨਾਂ ਦਾ ਅਸਰ ਕਿਸ ਤਰ੍ਹਾਂ ਦਾ ਹੋਏਗਾ। ਹੁਣ ਇਹਨਾਂ ਨੇ ਡੋਪ ਟੈਸਟ ਸ਼ੁਰੂ ਕੀਤਾ ਵਾ ਕਿ ਜਿਹੜੀ ਨਵੀਂ ਭਰਤੀ ਹੋਏਗੀ ਹੈ ਇਸ ਵਾਰੀ, ਉਹਦੇ ਲਈ ਡੋਪ ਟੈਸਟ ਅਸੀਂ ਕਰਾਂਗੇ। ਤੇ ਅੱਜ ਸੁਖਬੀਰ ਸਿੰਘ ਬਾਦਲ ਦੱਸ ਰਹੇ ਸਨ ਕਿ 3 ਕਰੋੜ ਦੀਆਂ ਕਿੱਟਾਂ ਮੰਗਵਾਈਆਂ ਗਈਆਂ। ਠੀਕ ਹੈ, ਮੁਬਾਰਕ ਕਦਮ ਹੈ, ਵਧੀਆ ਗੱਲ ਆ, ਪਰ ਰੌਲਾ ਇਹ ਹੈ ਕਿ ਜਿਹੜੇ ਤੁਸੀਂ ਹੁਣ ਭਰਤੀ ਕਰਨ ਲੱਗੇ ਹੋ ਉਹਨਾਂ ਲਈ ਤੇ ਤੁਸੀਂ ਡੋਪ ਟੈਸਟ ਰੱਖ ਦਿੱਤਾ, ਤੇ ਜਿਹੜੇ ਤੁਸੀਂ ਡਰਮ ਕਈ ਦਹਾਕਿਆਂ ਤੋਂ ਆਪਣੀਆਂ ਮੋਢਿਆਂ ਤੇ ਚੁੱਕੀ ਫਿਰਦੇ ਹੋ, ਡਰਮਾਂ ਦੇ ਡਰਮ ਜਿਹੜੇ ਖਾ ਜਾਂਦੇ ਪੀ ਜਾਂਦੇ ਆ, ਉਹਨਾਂ ਦਾ ਕੀ ਕਰੋਗੇ? ਸੋ ਜਿਹੜੇ ਭਰਤੀ ਕਰਨੇ ਆ ਉਹ ਤੇ ਠੀਕ ਆ, ਤੁਸੀਂ ਡਰੱਗ ਫ੍ਰੀ ਬੰਦੇ ਭਰਤੀ ਕਰ ਲੋਗੇ, ਪਰ ਜਿਹੜੇ ਤੁਹਾਡੇ ਵਿੱਚ ਹੈ ਤੁਸੀਂ ਉਹਨਾਂ ਨੂੰ ਵੀ ਡਰੱਗ ਫ੍ਰੀ ਕਰੋ। ਸੋ ਤਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਉਹ ਨਾਰਾ ਦਿੰਦੇ ਅੰਗਰੇਜ਼ੀ ਦੇ ਵਿੱਚ ਕਿ ਉਹ ਪੰਜਾਬ ਨੂੰ ਜੋ ਕਰਦੇ ਆ ਬਦਨਾਮ ਕਰਦੇ ਆ, ਉਹ ਅੱਜ ਕੱਲ ਹੈਸ਼ਟੈਗ ਚੱਲਦੀ ਹੈ, ਉਹ ਹੈਸ਼ਟੈਗ ਤਾਂ ਹੀ ਚਲਾਵਾਂਗੇ ਜੇ ਪੰਜਾਬ ਪੁਲਿਸ ਪਹਿਲਾਂ ਸਭ ਤੋਂ ਸਾਫ਼ ਹੋਵੇ। ਜੀ ਜੀ, ਕੱਲ ਨੂੰ ਪੁਲਿਸ ਵਾਲਿਆਂ ਨੇ ਵੀ ਕਰ ਦੇਣਾ ਜੀ, ਸਾਨੂੰ ਬਦਨਾਮ ਨਾ ਕਰੋ। ਤੇ ਅਗਲੀ ਆਪਾਂ ਗੱਲ ਕਰੀਏ, ਕੈਪਟਨ ਹੁਣਾਂ ਨੇ ਜਾਲੀ ਵੋਟਾਂ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ। ਹਾਂਜੀ, ਅੱਜ ਕੈਪਟਨ ਅਮਰਿੰਦਰ ਸਿੰਘ ਨੇ ਨਸੀਮ ਜ਼ੈਦੀ ਹੈ ਜਿਹੜੇ ਚੋਣ ਕਮਿਸ਼ਨ ਦੇ ਮੁਖੀ ਹੈ, ਉਹਨਾਂ ਦੇ ਨਾਲ ਭੇਟ ਵਾਰਤਾ ਕੀਤੀ ਔਰ ਇਹ ਸ਼ਿਕਾਇਤ ਕੀਤੀ ਕਿ ਅਕਾਲੀ ਦਲ ਹੈ ਜਿਹੜਾ ਉਹ ਨਜਾਇਜ਼ ਵੋਟਾਂ ਬਣਾ ਰਿਹਾ, ਔਰ ਜਿਹੜੀ ਪ੍ਰਕਿਰਿਆ ਹੁਣ ਵੋਟਰ ਸੂਚੀਆਂ ਬਣ ਰਹੀਆਂ ਨੇ ਉਹ ਇੱਕ ਵਿਸ਼ੇਸ਼ ਨਿਗਰਾਨੀ ਹੇਠ ਪ੍ਰਕਿਰਿਆ ਜਿਹੜੀ ਮੁਕੰਮਲ ਕੀਤੀ ਜਾਵੇ। ਤੇ ਵੈਸੇ ਜੇ ਆਪਾਂ ਸਿਆਸਤ ਤੋਂ ਪਾਸੇ ਹੋ ਕੇ ਗੱਲ ਕਰੀਏ ਤੇ ਪਿਛਲੇ ਸਾਲ ਅਸੀਂ ਇੱਕ ਆંકੜੇ ਹਾਸਲ ਕੀਤੇ ਸੀਗੇ ਇੱਕ RTI ਦੇ ਜ਼ਰੀਏ, ਉਹ ਇਹ ਸੀਗੇ ਕਿ ਜਦੋਂ ਚੋਣ ਕਮਿਸ਼ਨ ਨੇ ਵੋਟਰ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਜੋੜਿਆ, ਇਹ ਕੰਮ ਸ਼ੁਰੂ ਹੋਇਆ, ਹਾਲਾਂਕਿ ਬਾਅਦ ਦੇ ਵਿੱਚ ਬੰਦ ਕਰ ਦਿੱਤਾ ਗਿਆ। ਕਿਉਂ ਬੰਦ ਕਰ ਦਿੱਤਾ ਗਿਆ ਇਹਦਾ ਜਵਾਬ ਨਹੀਂ ਮਿਲਿਆ। ਤੇ ਸਾਡੇ ਇੱਥੇ ਪੰਜਾਬ ਦੇ ਵਿੱਚ ਕੀ ਹੋਇਆ ਸੀਗਾ ਕਿ ਜਿੰਨੇ ਸਾਡੇ ਵੋਟਰ ਆ, ਮੇਰੇ ਖਿਆਲ ਦੇ ਨਾਲ 1 ਕਰੋੜ 90 ਲੱਖ ਵੋਟਰ ਸੀਗਾ ਸ਼ਾਇਦ, ਤਾਂ ਉਹਦੇ ਵਿੱਚੋਂ ਜਿਹੜਾ 50-60% ਦੀ ਛਾਨਣਾ ਲੱਗਾ, ਉਹਦੇ ਚੋਂ 8 ਤੋਂ 9 ਲੱਖ ਵੋਟ ਜਿਹੜੀ ਬੋਗਸ ਪਾਈ ਗਈ, ਕਿਉਂਕਿ ਉਹਦੇ ਚ ਹੇਰਾਫੇਰੀ ਨਹੀਂ ਸੀ ਨਾ ਕਿ ਆਧਾਰ ਕਾਰਡ ਤੇ ਵੋਟਰ ਕਾਰਡ ਨੇ ਇੱਕ ਬਣਨਾ ਸੀ। ਹੁਣ ਵੋਟਰ ਕਾਰਡ ਤੇ ਆਧਾਰ ਕਾਰਡ ਜਦੋਂ ਇਕੱਠੇ ਹੋਣਗੇ ਉਹਦੇ ਚ ਹੇਰਾਫੇਰੀ ਦੀ ਗੁੰਜਾਇਸ਼ ਨਹੀਂ ਰਹਿਣੀ। ਸੋ ਉਹ ਜਦੋਂ ਮਿਲਾਏ ਵੋਟਰ ਕਾਰਡ ਤੇ ਆਧਾਰ ਕਾਰਡ, ਉਹਦੇ ਚੋਂ 8-9 ਲੱਖ ਬੰਦਾ ਜਿਹੜਾ ਉਹ ਹਵਾ ਹਵਾਈ ਸੀ। 8-9 ਲੱਖ ਵੋਟ ਛੋਟੇ ਜਿਹੇ ਸੂਬੇ ਦੇ ਵਿੱਚ ਮਾਇਨਾ ਰਖਾਉਂਦੀ ਹੈ, ਕਿਉਂਕਿ ਦੇਖੋ ਪਿਛਲੀ ਵਾਰੀ ਜਦੋਂ ਕਾਂਗਰਸ ਡਿਫੀਟ ਹੋਈ ਹੈ ਉਹਦਾ ਕਈ ਸੀਟਾਂ ਤੇ ਮਾਰਜਨ ਸੀ ਜਿਹੜਾ ਉਹ 400-500, ਕਈ ਤੇ 6 ਸੀਟਾਂ ਤੇ ਇਹੋ ਜਿਹੀਆਂ ਸੀ ਜਿੱਥੇ ਲਗਭਗ 100-200 ਤੇ ਫੈਸਲਾ ਹੋਇਆ, 20 ਸੀਟਾਂ ਲਗਭਗ ਇਹੋ ਜਿਹੀਆਂ ਸੀ ਜਿੱਥੇ 300 ਤੋਂ 3000 ਦੇ ਵਿਚਾਲੇ ਫੈਸਲਾ ਹੋਇਆ। ਜਿਹੜੀ ਏਡੇ ਵੱਡੇ ਪੱਧਰ ਤੇ ਵੋਟ ਆ, ਤੁਸੀਂ ਦੇਖੋ ਜਿਹੜੇ ਬੰਦੇ ਨੇ ਬਣਾਈ ਹੈ, ਚਾਹੇ ਕਿਸੇ ਨੇ ਵੀ ਬਣਾਈ ਹੈ, ਉਹਦੇ ਚੋਂ ਜੇ ਅੱਧੀ ਵੋਟ ਵੀ ਇਹ ਪੋਲ ਹੁੰਦੀ ਹੈ, 9 ਲੱਖ ਉਦੋਂ ਫੜੀ ਗਈ ਸੀ, ਦੂਜੇ ਨੂੰ ਆਪਾਂ ਛੱਡ ਦਈਏ ਕਿਉਂਕਿ ਕੰਮ ਹੀ ਰੁਕ ਗਿਆ, 9 ਲੱਖ ਦੇ ਵਿੱਚੋਂ ਅੱਧੀ ਵੀ ਪੋਲ ਹੁੰਦੀ ਹੈ ਜਿਸ ਬੰਦੇ ਨੇ ਵੀ ਬਣਾਈ ਹੈ, ਉਹਨੇ ਤਾਂ ਸਮੀਕਰਨ ਸਾਰੇ ਵਿਗਾੜਤੇ ਨਾ। ਬਿਲਕੁਲ, ਇਹ ਚੀਜ਼ ਉਹ ਬੜੀ ਹੈਰਾਨ ਕਰਦੀ ਹੈ ਕਿ ਇਹਦੀ ਕਿਸੇ ਨੇ ਜਾਂਚ ਮੰਗੀ ਨਹੀਂ, ਨਾ ਹੀ ਕਿਸੇ ਨੇ ਕਰਵਾਈ ਕਿ ਵੋਟਾਂ ਬਣਾ ਕੌਣ ਗਿਆ, ਵੋਟਾਂ ਪਾਉਣ ਵਾਲੇ ਕੌਣ ਸਨ, ਇਹ ਬੋਗਸ ਵੋਟਾਂ ਭੁਗਤਾਈਆਂ ਕਿਹਨੇ, ਸਾਰਾ ਕੁਝ ਕਿ ਪਰਦੇ ਦੇ ਹੇਠ ਰਹਿ ਗਿਆ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਉਦੋਂ ਕਲਗੀ ਵਿਹਾਉਣੇ ਜਿਹੜੇ ਕੈਪਟਨ ਸਾਹਿਬ ਸੀ ਉਹ ਵੀ ਨਹੀਂ ਬੋਲੇ। ਅੱਜ ਇਹਨਾਂ ਦੇ ਸਿਰ ਤੇ ਕਲਗੀ ਹੈ ਤੇ ਇਹਨਾਂ ਨੂੰ ਪਤਾ ਹੈ ਕੱਲ ਨੂੰ ਜੇ ਮੈਂ ਹਾਰ ਗਿਆ ਤੇ ਸਾਰੀ ਜਿਹੜੀ ਮੇਰੇ ਤੇ ਪੈਣੀ ਹੈ ਵਜਨੀ ਸਾਰੀ ਮੇਰੇ ਤੇ ਆਉਣੀ ਹੈ। ਅੱਜ ਇਹਨਾਂ ਨੂੰ ਸੁਰਤ ਆਈ ਕਿ ਪੰਜਾਬ ਦੇ ਵਿੱਚ ਵੋਟਾਂ ਬਣਾਉਣ ਵਾਲੀ ਵੀ ਖੇਡ ਖੇਡੀ ਜਾਂਦੀ ਹੈ। ਜੇ ਉਦੋਂ ਇਹ ਜਦੋਂ ਆંકੜਾ ਆਇਆ, ਸਾਰੇ ਅਖਬਾਰਾਂ 'ਚ ਵੀ ਆਇਆ, ਮੀਡੀਆ 'ਚ ਰੌਲਾ ਪਿਆ ਬੜੇ ਜ਼ੋਰ ਸ਼ੋਰ ਦੇ ਨਾਲ, ਜੇ ਉਦੋਂ ਕੇਸ ਇਹਨਾਂ ਚੁੱਕਿਆ ਹੁੰਦਾ ਤੇ ਅੱਜ ਨੂੰ ਸ਼ਾਇਦ ਕੋਈ ਇਨਵੈਸਟੀਗੇਸ਼ਨ ਬੈਠ ਜਾਂਦੀ, ਪਰ ਇਹਨਾਂ ਨੇ ਕੋਈ ਵੀ ਹੀਲਾ ਨਹੀਂ ਕੀਤਾ, ਕੋਈ ਵੀ ਤਰੱਦਦ ਨਹੀਂ ਕੀਤਾ। ਹੁਣ ਤੁਰੇ ਆ, ਹੁਣ ਦੇਖੋ ਕੀ ਕਰਦੇ। ਪਰ ਬੋਗਸ ਵੋਟਾਂ ਵਾਲਾ ਜਿਹੜਾ ਮਸਲਾ ਨਿਰਾ ਪੂਰਾ ਸਿਆਸੀ ਨਹੀਂ, ਨਿਰਾ ਪੂਰਾ ਝੂਠ ਨਹੀਂ, ਇਹਦੇ 'ਚ ਬਹੁਤ ਵੱਡੀ ਸੱਚਾਈ ਹੈ। ਜੀ ਜੀ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਸ਼ੀਲੇ ਪਦਾਰਥਾਂ ਸਮੇਤ ਕਾਬੂ। ਲਓ ਜੀ, ਦੋ ਮਹੱਤਵਪੂਰਨ ਚੀਜ਼ਾਂ ਆਪਾਂ ਦੇਖ ਰਹੇ ਹਾਂ ਆ ਖਬਰਾਂ ਦੇ ਆਪਣੇ ਇਸ ਬੁਲੇਟਿਨ ਦੇ ਵਿੱਚ, ਇੱਕ ਸਿਪਾਹੀ ਔਰ ਇੱਕ ਖਿਡਾਰੀ। ਦੱਸੋ ਦੋਨਾਂ ਦਾ ਆਪਾਂ ਜੇ ਕਰ ਲਈਏ ਆਪਸ ਦੇ ਵਿੱਚ ਇਹਨਾਂ ਨੂੰ ਤੁਲਨਾਤਮਕ ਤੌਰ ਤੇ ਰੱਖੀਏ ਤੇ ਦੋਨਾਂ ਦਾ ਹੀ ਸਾਡੇ ਸਮਾਜ ਨੂੰ ਢੋਣ ਦਾ ਜਿਹੜਾ ਰੋਲ ਹੈ ਉਹ ਪਹੀਆਂ ਵਾਲਾ ਹੈ, ਖਿਡਾਰੀ ਤੇ ਸਿਪਾਹੀ, ਤੇ ਦੋਨੇ ਹੀ ਪੈਂਚਰ ਹੋ ਗਏ।
ਇੱਕ ਜਿਹੜਾ ਉਹ ਜਾਨ ਤੋਂ ਹੱਥ ਧੋ ਬੈਠਾ ਤੇ ਦੂਜਾ ਆਜ਼ਾਦੀ ਤੋਂ ਹੱਥ ਧੋ ਬੈਠਾ, ਦੂਜਾ ਅੰਦਰ ਚਲਾ ਜਾਏਗਾ। ਇੱਕ ਸਿਵਿਆਂ ਨੂੰ ਚਲਾ ਗਿਆ, ਇੱਕ ਜੇਲ੍ਹ ਨੂੰ ਚਲਾ ਗਿਆ, ਤੇ ਦੋਨੇ ਪਹੀਏ ਸਾਡੇ ਤਾਂ ਪੈਂਚਰ ਹੋ ਗਏ ਨਾ। ਇਹ ਘਟਨਾ ਹੈ ਜਿਹੜੀ ਇਹ ਨਸ਼ੇੜੀ ਜੋ ਨਸ਼ੇ ਵੇਚਣ ਵਾਲੇ ਫੜੇ ਗਏ ਆ, ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਇਹ ਮੁਕੰਦਪੁਰ ਆ ਬੰਗੇ ਦੇ ਨਜ਼ਦੀਕ, ਉੱਥੋਂ ਦੀ ਪੁਲਿਸ ਨੇ ਝਿੰਗੜਾ ਪਿੰਡ ਦੇ ਲਾਗੇ ਨਾਕਾ ਲਾਇਆ ਸੀ, ਉਹਦੇ 'ਚ ਕੋਈ ਅੰਤਰਰਾਸ਼ਟਰੀ ਖਿਡਾਰੀ ਵੱਜਾ ਹੁਣ ਨਾਕੇ 'ਚ ਵੱਜਾ ਹੋਏਗਾ, ਹੋ ਸਕਦਾ ਰੱਜਾ ਵੀ ਹੋਵੇ, ਤੇ ਉਹ ਖਿਡਾਰੀ ਸੀਗਾ ਗੋਲਡ ਮੈਡਲਿਸਟ ਰਵਿੰਦਰ ਰਾਜੂ। ਉਹ ਕਬੱਡੀ ਖਿਡਾਰੀ ਹੈ ਜਿਹੜਾ ਉੱਥੇ ਢਾਏ ਚੜਿਆ ਪੁਲਿਸ ਦੇ, ਨਸ਼ੀਲੇ ਪਦਾਰਥ ਸੀ ਉਹਦੇ ਕੋਲ। ਹੁਣ ਕਿੰਨੇ ਸੀ, ਬਣ ਕਿੰਨੇ ਗਏ ਆ, ਉਹ ਤੇ ਕਹਾਣੀ ਹੈ, ਜਿੰਨੀ ਮਰਜ਼ੀ ਕਹਾਣੀ, ਜਿਵੇਂ ਉਹ ਲੱਸੀ 'ਚ ਪਾਣੀ ਜਿੰਨਾ ਮਰਜ਼ੀ ਪਾ ਲਓ, ਪੁਲਿਸ ਦੀ ਕਹਾਣੀ ਲੱਸੀ ਦਾ ਪਾਣੀ ਉਹ ਜਿੰਨੀ ਮਰਜ਼ੀ ਪਾ ਕੇ ਵਧਾ ਲਓ, ਵਧਾਈ ਜਾਣਗੇ ਹੁਣ ਤੇ। ਪਰ ਇਹ ਬਹੁਤ ਖਤਰਨਾਕ ਰੁਝਾਨ ਹੈ। ਪਿੱਛੇ ਜੇ ਅਸੀਂ ਦੇਖਿਆ ਸੀਗਾ ਕਿ ਇੱਧਰੋਂ ਜਗਰਾਓਂ ਇਲਾਕੇ 'ਚ ਦੋ ਭਰਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਦੋ ਸਕੇ ਭਰਾ ਫੜੇ ਗਏ ਸੀ। ਉਹਨਾਂ ਨੇ ਆਪ ਮੰਨਿਆ ਸੀ ਕਿ ਅਸੀਂ ਨਾਲ ਇਹ ਖਾਂਦੇ ਪੀਂਦੇ ਸਾਂ ਤੇ ਨਾਲ ਕਬੱਡੀ ਦੇ ਖਿਡਾਰੀਆਂ ਨੂੰ ਹੀ ਅੱਗੇ ਸਪਲਾਈ ਕਰਦੇ ਸਾਂ। ਜਗਰਾਓਂ ਏਰੀਏ ਦੇ ਦੋ ਭਰਾ ਖਿਡਾਰੀ ਸੀਗੇ। ਸੋ ਇਹ ਜਿਹੜਾ ਇੱਕ ਸਿਲਸਿਲਾ ਚੱਲਿਆ ਹੋਇਆ ਖਿਡਾਰੀਆਂ ਦਾ ਜਾਂ ਪੁਲਿਸ ਵਾਲਿਆਂ ਦਾ, ਇਹਦਾ ਮਤਲਬ ਇਹ ਹੈ ਕਿ ਬਹੁਤ ਉਹ ਡੂੰਘੀਆਂ ਜੜ੍ਹਾਂ ਨੇ, ਬਹੁਤ ਉਹ ਡੂੰਘੀਆਂ ਜੜ੍ਹਾਂ ਨੇ ਜਿਨ੍ਹਾਂ ਨੇ ਪਤਾਲ ਦੇ ਵਿੱਚ ਜਾ ਕੇ ਸਾਡੇ ਪੰਜਾਬ ਦੀਆਂ ਜੜ੍ਹਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ ਹੈ। ਔਰ ਇਹ ਖਿਡਾਰੀ ਹੈ ਜਿਹੜੇ ਜਿਨ੍ਹਾਂ ਨੇ ਸੰਦੇਸ਼ ਦੇਣਾ ਸਮਾਜ ਨੂੰ ਕਿ ਭਾਈ ਡਰੱਗ ਫ੍ਰੀ ਸਮਾਜ ਅਸੀਂ ਉਹ ਸਿਰਜਣਾ ਹੈ, ਜਿਨ੍ਹਾਂ ਨੇ ਇੱਕ ਆਈਡੀਅਲ ਬਣ ਕੇ, ਆਦਰਸ਼ ਬਣ ਕੇ ਲੋਕਾਂ ਨੂੰ ਪ੍ਰੇਰਨਾ ਹੈ। ਜੇ ਉਹ ਇਸ ਅੰਨੇ ਖੂਹ ਦੇ ਵਿੱਚ ਡਿੱਗਦੇ ਜਾਂਦੇ ਆ, ਫਿਰ ਗੱਲ ਸੋਚਣ ਦੀ ਹੈ, ਗੱਲ ਵਿਚਾਰਨ ਦੀ ਹੈ। ਮੈਂ ਤੇ ਕਹਿਣਾ ਹੁੰਦਾ ਕਿ ਆ ਜਿਹੜੇ ਭਾਈ ਕਹਿੰਦੇ ਆ ਨਾ ਕਿ ਪੰਜਾਬ ਨੂੰ ਬਦਨਾਮ ਨਾ ਕਰੋ, ਇਹ ਨਾ ਕਰੋ, ਉਹ ਨਾ ਕਰੋ, ਯੋ ਨਾ ਕਰੋ, ਠੀਕ ਹੈ, ਜਿੰਨਾ ਪੰਜਾਬ ਤੁਹਾਡਾ ਉਹਨਾਂ ਪੰਜਾਬ ਸਾਡਾ। ਕਿਸੇ ਦਾ ਜੀ ਨਹੀਂ ਕਰਦਾ ਕਿ ਆਪਣਾ ਢਿੱਡ ਚੁੱਕ ਕੇ, ਆਪਣਾ ਝੱਗਾ ਚੁੱਕ ਕੇ ਢਿੱਡ ਵਿਖਾਉਂਦਾ ਫਿਰੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਇਹ ਤੇ ਕਬੂਲ ਕਰੋ, ਜੇ ਤੁਸੀਂ ਪੰਜਾਬ ਦੇ ਖੈਰ ਖਵਾਓ ਦੂਜੇ ਭੰਡਣ ਵਾਲੇ ਆ, ਪਰ ਘੱਟੋ ਘੱਟ ਇਹ ਤੇ ਕਬੂਲ ਕਰੋ ਕਿ ਬਿਮਾਰੀ ਹੈ, ਬਿਮਾਰੀ ਹੈ, ਕਿਤੇ ਨਾ ਕਿਤੇ ਕਮੀ ਹੈ, ਇਹਨੂੰ ਦਰੁਸਤ ਕਰੀਏ, ਰਲ ਮਿਲ ਕੇ ਕਰੀਏ। ਇਹ ਨਹੀਂ ਹੈ ਕਿ ਜੇ ਕੋਈ ਸੱਚ ਕਹੇ ਉਹ ਭੰਡਦਾ, ਜੇ ਤੱਥਾਂ ਨੂੰ ਕੋਈ ਤੋੜਦਾ ਮਰੋੜਦਾ ਉਹ ਪੰਜਾਬ ਹਤੈਸ਼ੀ ਹੈ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਮੈਂ ਹਮੇਸ਼ਾ ਕਹਿਣਾ ਵਾਂ ਕਿ ਜਿਹੜਾ ਐਕਸਰੇ ਕਰਦਾ ਨਾ ਤੁਹਾਡਾ, ਉਹਦੇ ਵੈਰ ਨਾ ਪਵੋ, ਉਹਦੇ ਵੈਰ ਨਾ ਪਵੋ, ਉਹਦੇ ਵੈਰ ਪੈਣ ਦੀ ਥਾਂ ਤੇ ਵੈਦ ਦੇ ਪੈਰ ਪਵੋ ਜੇ ਬਿਮਾਰੀ ਠੀਕ ਕਰਨੀ ਹੈ। ਬਾਕੀ ਤਗਮੇ ਤਾਂ ਆਲੇ ਦੁਆਲਿਓਂ ਸਾਰਿਆਂ ਨੂੰ ਮਿਲੀ ਜਾਂਦੇ ਆ, ਕੌਣ ਕੀ ਹੈ ਤੇ ਕੌਣ ਨਹੀਂ। ਅਗਲੀ ਗੱਲ ਕਰੀਏ, ਯੂਪੀ ਚ ਪੁਲਿਸ ਤੇ ਕਬਜ਼ਾ ਧਾਰਕਾਂ ਦਰਮਿਆਨ ਖੂਨੀ ਟਕਰਾ, ਐਸਪੀ ਤੇ ਦਰੋਗੇ ਸਮੇਤ 20 ਮਰੇ। ਇਹ ਬਹੁਤ ਵੱਡੀ ਝੜਪ ਹੋਈ ਹੈ ਜੀ। ਅੱਜ ਤੜਕੇ ਜਦੋਂ ਦਿਨ ਚੜਿਆ, ਦਿਨ ਚੜ੍ਹਦਿਆਂ ਹੀ ਇਹ ਖਬਰ ਆਈ ਹੈ ਜਦੋਂ ਭਾਰਤ ਦੇ ਵਿੱਚ, ਤੇ ਸੰਨ ਕਰ ਦੇਣ ਵਾਲੀ ਇਹ ਖਬਰ ਸੀ ਔਰ ਏਡੀ ਜ਼ਬਰਦਸਤ ਝੜਪ ਸੀ। ਉਸ ਨੂੰ ਵੇਖ ਕੇ ਲੱਗਦਾ ਕਿ ਠੀਕ ਆ, 20 ਜਾਨਾਂ ਬਹੁਤ ਜ਼ਿਆਦੀਆਂ ਨੇ, 20 ਘਰ ਉਜੜੇ ਆ, ਬਹੁਤ ਜ਼ਿਆਦਾ ਗਿਣਤੀ ਹੈ। ਪਰ ਜੋ ਜਿਸ ਤਰੀਕੇ ਦੀ ਉੱਥੇ ਝੜਪ ਹੋ ਰਹੀ ਸੀ, ਏਦਾਂ ਲੱਗਦਾ ਸੀ ਕਿ ਇੱਥੇ ਤੇ ਹਜ਼ਾਰਾਂ ਬੰਦੇ ਮਰ ਜਾਣਗੇ ਔਰ ਮਰ ਗਏ ਹੋਣੇ ਆ। ਜਿਸ ਤਰੀਕੇ ਦੀ ਝੜਪ ਸੀ, ਉਹਨਾਂ ਨੇ ਇੰਨੀ ਜ਼ਬਰਦਸਤ ਤਿਆਰੀ ਕੀਤੀ ਸੀ। ਜੋ ਕਬਜ਼ਾ ਧਾਰਕ ਸੀਗੇ ਉਹ ਦਰਖਤਾਂ ਤੇ ਚੜੇ ਸਨ ਔਰ ਉਹਨਾਂ ਦੇ ਕੋਲ ਕੱਟਿਆਂ ਤੋਂ ਲੈ ਕੇ, ਪਿਸਤੌਲਾਂ ਤੋਂ ਲੈ ਕੇ ਹੈਂਡ ਗ੍ਰਨੇਡ ਤੱਕ ਸਨ ਔਰ ਦਰਖਤਾਂ ਤੇ ਚੜੇ ਸਨ। ਜਿਹੜੇ ਐਸਪੀ ਤੇ ਗੋਲੀ ਮਾਰੀ ਹੈ, ਐਸਐਸਪੀ ਦੇ, ਉਹਨਾਂ ਨੇ ਮੱਥੇ 'ਚ ਮਾਰੀ ਹੈ। ਏਡੇ ਸ਼ੂਟਰ ਸੀਗੇ, ਮੱਥੇ 'ਚ ਗੋਲੀ ਮਾਰੀ ਔਰ ਜਿਹੜਾ ਦਰੋਗਾ ਮਰਿਆ ਉਹਦੀ ਅੱਖ 'ਚ ਗੋਲੀ ਮਾਰੀ। ਵੇਖੋ, ਵਿੰਨ ਕੇ ਗੋਲੀ ਉਹਨਾਂ ਨੇ ਮਾਰੀ ਹੈ। ਇਹ ਅਸਲ ਦੇ ਵਿੱਚ ਇੱਕ ਜਗ੍ਹਾ ਸੀ ਪਾਰਕ ਦੀ, ਦੱਸਦੇ 200-250 ਕਿੱਲਾ ਜ਼ਮੀਨ ਸੀ, ਉਹਦੇ ਤੇ ਨਜਾਇਜ਼ ਕਬਜ਼ਾ ਕਰ ਲਿਆ ਆ ਕੇ। ਵਾਹਵਾ ਘਰ, ਜਿੱਦਾਂ ਤੁਹਾਨੂੰ ਪਤਾ ਕਿ ਆ ਕੇ ਕੋਈ ਸਾਰਾ ਕਾਫਲਾ ਹੀ ਬਹਿ ਜੇ, ਕਾਰਵਾਂ ਹੀ ਬਹਿ ਜੇ, ਹੌਲੀ ਹੌਲੀ ਉੱਥੇ ਇੱਕ ਤਰ੍ਹਾਂ ਨਾਲ ਕਹਿ ਲਈਏ ਨਜਾਇਜ਼ ਕਲੋਨੀ ਬਣ ਗਈ। ਉਹ ਜਿਹੜੇ ਲੋਕ ਸੈਰ ਸੂਰ ਕਰਨ ਜਾਂਦੇ ਸੀ ਉਹਨਾਂ ਨੂੰ ਉਹਨਾਂ ਨੇ ਭਜਾ ਦਿੱਤਾ। ਜੇ ਕੋਈ ਜਾਂਦਾ ਸੀ ਟਹਿਲਣ ਤੇ ਉਹਨੂੰ ਪੁੱਠਾ ਲਮਕਾ ਲੈਂਦੇ ਸੀ ਕਿ ਨਿਕਲ ਇੱਥੇ, ਤੇ ਜਗ੍ਹਾ ਸਾਡੀ ਹੈ। ਤੇ ਇਹ ਕਾਫੀ ਦਿਨਾਂ ਤੋਂ ਜਿਹੜਾ ਸੀਗਾ ਇਹ ਚੱਲਦਾ ਪਿਆ ਸੀ ਪ੍ਰੋਸੈਸ ਇਹਨੂੰ ਖਾਲੀ ਕਰਵਾਉਣ ਦਾ। 100 ਕਿੱਲਾ ਜ਼ਮੀਨ ਸੀ, ਮੈਂ ਗਲਤ ਬੋਲ ਗਿਆ, 250 ਕਿੱਲਾ, 100 ਕਿੱਲਾ ਜ਼ਮੀਨ ਸੀ। ਤਾਂ ਉਹਦੇ ਲਈ ਅੱਜ ਇਹ ਜਿਹੜੇ ਅਫਸਰ ਸੀ ਰੈਕੀ ਕਰਨ ਗਏ ਸੀਗੇ, ਵੇਖਣ ਗਏ ਸੀਗੇ, ਇਹ ਮੁਆਇਨਾ ਕਰਨ ਗਏ ਸੀਗੇ ਕਿ ਇਸ ਨੂੰ ਕਿਸ ਤਰੀਕੇ ਦੇ ਨਾਲ ਛੁਡਾਇਆ ਜਾਵੇ, ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਉਠਾਇਆ ਜਾਵੇ। ਪਰ ਇਹ ਘਟਨਾ ਵਾਪਰ ਗਈ। ਬਹੁਤ ਜ਼ਿਆਦਾ ਵੱਡੀ ਝੜਪ ਹੋਈ, ਖੂਨੀ ਝੜਪ ਹੋਈ, ਜਿਹਦੇ 'ਚ 18 ਦੇ ਕਰੀਬ ਉਹ ਮਰ ਗਏ, 2 ਦੇ ਕਰੀਬ ਇਹ ਮਰ ਗਏ। ਹਾਲੇ ਪਤਾ ਨਹੀਂ ਕਿੰਨੇ ਜ਼ਖਮੀ, ਕਿੰਨਿਆਂ ਨੇ ਮਰ ਜਾਣਾ, ਇਹ ਹਾਲੇ ਬਾਅਦ ਦੀਆਂ ਗੱਲਾਂ। ਪਰ ਕੁੱਲ ਮਿਲਾ ਕੇ ਜੇ ਵੇਖੀਏ ਤੇ ਬਹੁਤ ਖੂੰਖਾਰ ਝੜਪ ਹੋਈ ਆ। ਹੁਣ ਸਵਾਲ ਇਹ ਉੱਠਦਾ ਹੈ ਕਿ ਉਹਨਾਂ ਬੰਦਿਆਂ ਕੋਲ ਜਿਹੜੇ ਟੱਪਰੀਵਾਜ਼ ਸਨ, ਉਹਨਾਂ ਬੰਦਿਆਂ ਕੋਲ ਹਥਿਆਰ ਆਏ ਕਿੱਥੋਂ?
ਕਿਉਂਕਿ ਉਹ ਤੇ ਟੱਪਰੀ ਬਾਸਾਂ ਵਾਂਗੂ ਸੀਗੇ, ਔਰ ਜਿਨ੍ਹਾਂ ਕੋਲ ਜ਼ਮੀਨ ਨਹੀਂ ਸੀ, ਬੇਘਰ ਸੀਗੇ, ਬੇਜ਼ਮੀਨੇ ਸੀ, ਉਹਨਾਂ ਨੇ ਤੇ ਆ ਕੇ ਆਪਦਾ ਅੱਡਾ ਲਾਇਆ। ਪਰ ਉਹਨਾਂ ਕੋਲ ਹਥਿਆਰ ਕਿੱਥੋਂ ਆਏ, ਔਰ ਉਹਨਾਂ ਨੂੰ ਦੱਸਿਆ ਕਿਹਨੇ ਕਿ ਭਾਈ ਤੁਹਾਡੇ ਜਿਹੜੇ ਘਰ ਆ, ਤੁਹਾਡੇ ਆਸ਼ਿਆਨੇ ਆ ਜਿਹੜੇ, ਇਹ ਟੁੱਟਣ ਵਾਲੇ ਆ, ਤਿਆਰੀ ਕਰ ਲਓ। ਉਹਨਾਂ ਨੂੰ ਦਰਖਤਾਂ ਤੇ ਚੜਾਇਆ ਕਿਹਨੇ? ਇਹ ਸਾਰੇ ਸਵਾਲ, ਸ਼ੰਕੇ, ਸੰਸੇ ਖੜੇ ਹੁੰਦੇ ਆ, ਕਿਉਂਕਿ ਗਾਂ ਚੋਣਾਂ ਆਉਣ ਵਾਲੀਆਂ ਉੱਥੇ। ਔਰ ਯੂਪੀ ਦੇ ਵਿੱਚ ਜਿਵੇਂ ਮੁਜ਼ੱਫਰਨਗਰ ਦੇ ਵਿੱਚ ਦੰਗੇ ਹੋਏ ਸਨ, ਹੋਰ 35 ਥਾਵਾਂ ਤੇ ਦੰਗੇ ਹੋਏ ਸਨ, ਜਿਹੜੇ ਬਾਅਦ ਦੇ ਵਿੱਚ ਸਾਬਤ ਹੋਏ ਕਿ ਸਪਾਂਸਰਡ ਸਨ, ਸਿਆਸੀ ਧਿਰਾਂ ਵੱਲੋਂ ਸਪਾਂਸਰਡ ਸਨ। ਬੇਸ਼ੱਕ ਉਹ ਨਾਪੀਆਂ ਜਾਂਦੀਆਂ ਨੇ ਕਹਾਣੀਆਂ, ਪਰ ਇਹ ਸਾਬਤ ਹੋ ਚੁੱਕਾ ਕਿ ਯੂਪੀ ਦੇ ਵਿੱਚ ਇਹ ਫਿਰਕੂ ਦੰਗੇ, ਜਾਤ ਆਧਾਰਿਤ ਦੰਗੇ ਜਾਂ ਸਿਆਸੀ ਸਪਾਂਸਰਡ ਦੰਗੇ ਬਹੁਤ ਜ਼ਿਆਦਾ ਹੁੰਦੇ ਆ। ਤੇ ਇਹ ਇੱਕ ਸ਼ੱਕ ਆ ਕਿ ਕਿਤੇ ਇਹ ਤਾਂ ਨਹੀਂ ਕਿ ਕੋਈ ਸਿਆਸੀ ਸ਼ੈ ਵੀ ਸੀ ਇਹਦਾ, ਮਗਰ ਇਹਦੀ ਜਾਂਚ ਹੋਣੀ ਚਾਹੀਦੀ ਹੈ। ਕੁੱਲ ਮਿਲਾ ਕੇ ਜੋ ਹੋਇਆ ਬੜਾ ਮਾੜਾ ਹੋਇਆ, ਪਰ ਜਾਂਚ ਇਹਦੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹ ਹਥਿਆਰ ਆਖਰ ਕਿੱਥੋਂ ਆਏ। ਔਰ ਦੂਜੀ ਗੱਲ, ਜੇ ਉਹਨਾਂ ਕੋਲ ਹਥਿਆਰ ਸੀ ਤੇ ਉੱਥੋਂ ਦੀ ਪੁਲਿਸ ਹੈ ਜਿਹੜੀ, ਉਹਦੀ ਇੰਟੈਲੀਜੈਂਸ, ਉਹਦਾ ਸੂਈਆ ਤੰਤਰ ਇਹ ਪਤਾ ਕਿਉਂ ਨਹੀਂ ਲਾ ਸਕਿਆ ਕਿ ਇਹਨਾਂ ਕੋਲ ਬੰਬ, ਕਾਚੂ, ਖੰਜਰ ਤੋਂ ਲੈ ਕੇ ਬੰਬ ਤੱਕ ਹਥਿਆਰ ਆ। ਜੀ ਜੀ ਜੀ। ਤੇ ਅੱਗੇ ਵਧੀਏ ਮਿੰਟੂ ਜੀ, ਵੀ ਸੁਖਬੀਰ ਬਾਦਲ ਹੁਣਾਂ ਨੇ ਕਿਹਾ ਢੱਡਰੀਆਂ ਵਾਲੇ ਦਾ ਕੀ ਆ, ਕੱਲ ਨੂੰ FBI ਦੀ ਜਾਂਚ ਵੀ ਮੰਗ ਲੂ। ਹਾਂ ਬਿਲਕੁਲ ਜੀ, ਅੱਜ ਅਸੀਂ ਉਹਨਾਂ ਨੂੰ ਪੁੱਛਿਆ ਸੀ ਕਿ ਇੱਥੇ ਆਏ ਹੋਏ ਸੀ ਲੰਬੀ ਹਲਕੇ ਦੇ ਵਿੱਚ, ਕਿ ਉਹ ਬਈ ਨਹੀਂ ਮੰਨਦੇ ਤੁਹਾਡਾ, ਕਹਿੰਦੇ ਆ ਕਿ ਸੁਖਬੀਰ ਸਿੰਘ ਹੋਰਾਂ ਨਾਲ ਨੇੜਤਾ, ਅਕਾਲੀ ਦਲ ਨਾਲ ਨੇੜਤਾ, ਇਸ ਕਰਕੇ ਜਾਂਚ ਹੈ ਜਿਹੜੀ ਉਹ CBI ਤੋਂ ਕਰਾਓ। ਤੇ ਉਹ ਕਹਿੰਦਾ ਸੀ ਕਿ ਸਾਡੀ ਪੁਲਿਸ ਹੈ ਜਿਹੜੀ, ਉਹਨੇ ਦੇਖੋ ਕਿੱਡੀ ਫੁਰਤੀ ਮਾਰੀ ਹੈ, ਬੰਦੇ ਫੜ ਲਏ, ਅਸਲਾ ਫੜ ਲਿਆ, ਗੱਡੀਆਂ ਫੜ ਲਈਆਂ। ਇਹ ਬਿਲਕੁਲ ਫੇਰ ਜਿਹੜੀ ਸਾਰੀ ਇਨਵੈਸਟੀਗੇਸ਼ਨ ਹੋ ਰਹੀ ਹੈ। ਹਾਲੇ ਵੀ CBI ਕਹਿੰਦੇ, ਉਹ ਕਹਿੰਦੇ ਕਿ ਕੱਲ ਨੂੰ ਇਹ ਕਹਿ ਦੇਣਗੇ FBI ਲਿਆਓ, ਤੇ ਮੈਂ ਕਿੱਥੋਂ FBI ਲਿਆਉਂ। ਸੋ ਉਹਨਾਂ ਨੇ ਤੋੜ ਕੇ ਜਵਾਬ ਦੇ ਦਿੱਤਾ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਸੀਗਾ। ਕੁੱਲ ਮਿਲਾ ਕੇ ਕਹਿ ਲਈਏ ਤਾਂ ਢੱਡਰੀਆਂ ਵਾਲਿਆਂ ਲਈ ਜਿਹੜੇ ਇਹਨਾਂ ਦੇ ਦਰਵਾਜ਼ੇ ਆ, ਘੱਟੋ ਘੱਟ ਉਪ ਮੁੱਖ ਮੰਤਰੀ ਤੇ ਮੁੱਖ ਮੰਤਰੀ ਇਹਨਾਂ ਨੇ ਬੰਦ ਕਰ ਦਿੱਤੇ ਆ। ਇਹਨਾਂ ਨੇ ਸਾਫ਼ ਜਵਾਬ ਦੇ ਦਿੱਤਾ ਕਿ ਭਾਈ ਜਿੱਥੋਂ ਤੁਹਾਨੂੰ CBI ਜਾਂਚ ਮਿਲਦੀ ਹੈ ਉਸ ਦੁਕਾਨ ਤੋਂ ਲੈ ਲਓ। ਹੁਣ ਅੱਗੇ ਤੁਰ ਦਿੱਤਾ ਇਹਨਾਂ ਨੇ। ਪਰ ਇਹਦਾ ਕਾਰਨ ਇਹ ਹੈ ਕਿ ਦੇਖੋ, ਜਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਕਾਲੀ ਚ ਇਹਨਾਂ ਨੂੰ ਮਿਲੇ, ਜਿਸ ਤਰੀਕੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਮਿਲੇ, ਇਹ ਇੱਕ ਸ਼ੱਕ ਜਾਂਦਾ ਹੈ ਕਿ ਹੋ ਸਕਦਾ ਇਹਨਾਂ ਨੇ ਰਾਜੀਨਾਮੇ ਲਈ ਕਿਹਾ ਹੋਵੇ, ਤੇ ਰਾਜੀਨਾਮੇ ਲਈ ਜਦੋਂ ਢੱਡਰੀਆਂ ਵਾਲੇ ਨਹੀਂ ਮੰਨੇ, ਫਿਰ ਉਸ ਤੋਂ ਬਾਅਦ ਹੀ ਬਰਾਬਰ ਉੱਥੇ ਜਿਹੜਾ ਇਕੱਠ ਹੋਇਆ, ਬਾਅਦ ਦੇ ਵਿੱਚ ਉਹ ਬਰਾਬਰ ਹੀ ਪ੍ਰੈਸ ਨੋਟ ਪੜ੍ਹੇ ਗਏ, ਬਾਅਦ ਦੇ ਵਿੱਚ ਸਭ ਕੁਝ ਬਰਾਬਰ ਹੀ ਚੱਲਿਆ, ਤੇ ਬਾਅਦ ਦੇ ਵਿੱਚ ਜਿਹੜੇ ਜਵਾਬ ਵੀ ਤੋੜ ਕੇ ਆਉਣੇ ਸ਼ੁਰੂ ਹੋ ਗਏ। ਸੋ ਇੱਥੋਂ ਸ਼ੱਕ ਪੈਦਾ ਹੁੰਦਾ ਕਿ ਇਹ ਜਿਹੜੀ ਇਹਨਾਂ ਨੂੰ ਨਾ ਨੁੱਕਰ ਹੋਈ ਹੈ, ਉਹਦੇ ਤੋਂ ਸਾਰਾ ਇੱਕ ਖੇਡ ਹੈ ਜਿਹੜਾ ਵਿਗੜ ਗਿਆ, ਖੇਡ ਸਾਰਾ ਪਲਟ ਗਿਆ। ਹੁਣ ਦੂਜੀ ਗੱਲ ਕਰੀਏ, ਅੱਜ ਜਦੋਂ ਆਏ ਉੱਥੇ ਇਹਨਾਂ ਨੇ ਆਏ ਸਨ, ਸਾਲਾ ਭਣੋਈਆ ਆਏ ਸਨ, ਮਜੀਠੀਆ ਸਾਹਿਬ ਵੀ ਨਾਲ ਸੀ, ਰੰਗ ਵੀ ਇਹਨਾਂ ਨੇ ਖੂਬ ਬੰਨਿਆ। ਮਜੀਠੀਆ ਸਾਹਿਬ ਨੇ ਉੱਥੇ ਹੋਰ ਹੀ ਸਟੇਸ਼ਨ ਫੜ ਲਿਆ, ਉੱਥੇ ਪਾਵਰ ਜਿਹੜਾ ਸੂਰਜੀ ਪਾਵਰ ਤੋਂ ਜਿਹੜਾ ਪ੍ਰੋਜੈਕਟ ਲੱਗਣਾ ਸੀ, ਉਹ ਅਮਰੀਕਾ ਤੋਂ ਗਿਆ ਮੁੰਡਾ ਇੱਕ ਲਾਉਣ ਲੱਗਾ ਸੀ। ਕਹਿੰਦਾ ਜੀ ਜਦੋਂ ਇਸ ਮੁੰਡੇ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਭਾਈ ਮੈਂ ਅਮਰੀਕਾ ਛੱਡ ਕੇ ਭਾਰਤ ਦੇ ਵਿੱਚ ਆ ਕੇ ਇਹ ਕੰਮ ਕਰਨਾ ਚਾਹੁੰਦਾ ਵਾਂ, ਸੂਰਜੀ ਪਲਾਂਟ ਲਾਉਣਾ ਚਾਹੁੰਦਾ, ਸੂਰਜੀ ਊਰਜਾ ਦੇ ਪਲਾਂਟ ਲਾਉਣਾ ਚਾਹੁੰਦਾ, ਤੇ ਆਂਦਾ ਮੈਂ ਇਹਨਾਂ ਨੂੰ ਆਖਿਆ ਕਿ ਭਾਈ ਕੰਮ ਦੋਵਾਂ ਚ ਇੱਕ ਹੋਣਾ ਹੀ, ਜਾਂ ਤੇ ਪ੍ਰੋਜੈਕਟ ਲਾ ਲਾ ਤੇ ਜਾਂ ਤੇਰੀ ਜਨਾਨੀ ਭਾਜੂ। ਕਹਿੰਦਾ ਫਿਰ ਉਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਪ੍ਰੋਜੈਕਟ ਚਲਾਉਣਾ ਹੀ ਚਲਾਉਣਾ ਹੈ। ਉਹ ਆ ਗਏ ਤੇ ਕਹਿੰਦੇ ਜੀ ਹੁਣ ਉਹੀ ਗੱਲ ਹੋਈ, ਉਹ ਉਧਰ ਵਿਚਾਰੀ ਉਡੀਕਦੀ ਆ, ਇਹ ਇੱਧਰ ਬਸ ਮਸਰੂਫ ਹੋ ਗਏ, ਹੁਣ ਇੱਧਰ ਹੀ ਰਹਿਣਗੇ, ਪੰਜਾਬ ਜੱਜ ਗਿਆ ਇਹਨਾਂ ਨੂੰ। ਤੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਬੋਲੇ, ਉਹ ਉਹਨਾਂ ਤੋਂ ਵੀ ਉੱਤੇ ਬੋਲੇ, ਕਹਿੰਦੇ ਜੀ ਆ ਤੁਸੀਂ ਪ੍ਰੋਜੈਕਟ ਦਾ ਜਿਹੜਾ ਸਾਰਾ ਸਮਾਨ ਹੈ ਨਾ, ਇਹ ਮਾਝੇ ਚੋਂ ਆਉਣਾ, ਕਹਿੰਦੇ ਮਾਝੇ ਚੋਂ ਆਉਣਾ, ਔਰ ਮਾਝੇ ਵਾਲਿਆਂ ਬਾਰੇ ਤੁਸੀਂ ਜਾਣਦੇ ਹੋ। ਕਹਿੰਦਾ ਬਿਕਰਮ ਤੁਹਾਨੂੰ ਦੱਸ ਹੀ ਗਿਆ ਮਾਝੇ ਵਾਲੇ ਕੀ ਹੁੰਦੇ ਆ। ਕਹਿੰਦਾ ਇਸੇ ਕਰਕੇ ਸਮਾਨ ਤਾਂ ਛੱਡੋ, ਮੈਂ ਤਾਂ ਸਾਲਾ ਵੀ ਮਾਝੇ ਚੋਂ ਲਿਆਂਦਾ ਹੋਇਆ। ਟਕੋਰਾ ਹੀ ਕਰੀ ਜਾਂਦੇ ਜੀ ਇੱਕ ਦੂਜੇ ਦੇ ਉੱਤੇ, ਕਰਦੇ ਕੀ ਆ ਇਹ। ਮੈਂ ਕਹਿੰਦਾ ਜੀ ਰੰਗ ਬੰਨ ਦਿੰਦੇ ਆ ਜੀ, ਤਾਂ ਹੀ ਲੋਕੀ ਸੰਗਤ ਦਰਸ਼ਨ ਨੂੰ ਭੱਜੇ ਹੀ ਜਾਂਦੇ ਇਹਨਾਂ ਦੇ। ਤੇ ਜਾਂਦੇ ਜਾਂਦੇ ਜੇ ਗੱਲ ਕਰ ਲਈਏ ਮੋਦੀ ਹੁਣਾਂ ਦੀ ਟੀਮ ਨੂੰ ਜਿਤਾਉਣ ਵਾਲੀ ਅੰਬਾਨੀ ਟੀਮ ਦੀ, ਨੀਤਾ ਅੰਬਾਨੀ IOC ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਵਿੱਚ ਨੋਮੀਨੇਟ ਕਰਤੀ ਆ। ਵੇਖੋ ਜੀ ਪ੍ਰਧਾਨ ਮੰਤਰੀ ਤੇ ਵਿਚਾਰਾ ਜਿਹੜਾ ਉਹ ਗੇੜੇ ਕੱਢਣ ਵਾਲਾ ਹੀ ਹੈ, ਕਦੇ ਉੱਧਰ ਚਲਾ ਗਿਆ ਕਦੇ ਉੱਧਰ ਚਲਾ ਗਿਆ। ਉਹ ਤਾਂ ਕਾਸਦ ਰੱਖਿਆ ਇੱਕ ਤਰ੍ਹਾਂ ਨਾਲ ਇਹਨਾਂ ਨੇ, ਕਿ ਜਿਵੇਂ ਕਾਸਦ ਨਹੀਂ ਹੁੰਦੇ ਸੀ ਪੁਰਾਣੇ ਜ਼ਮਾਨੇ ਚ, ਸੁਨੇਹਾ ਘੱਲਤਾ ਕਿ ਅੱਜ ਫਲਾਣੇ ਸਾਏ ਗੰਢ ਦੇ ਆ, ਫਲਾਣੇ ਨੂੰ ਸੱਦਾ ਦੇ ਆ, ਫਲਾਣੇ ਨੂੰ ਉਹ ਕਰਿਆ। ਉਹ ਤੇ ਕਾਸਦ ਹੀ ਬਣਿਆ ਫਿਰਦਾ। ਅਸਲੀ ਪ੍ਰਧਾਨ ਮੰਤਰੀ ਤੇ ਇਹ ਨੇ ਕਿ ਜਿਹੜੀ ਮਰਜ਼ੀ ਕਮੇਟੀ, ਜਿਹੜੀ ਮਰਜ਼ੀ ਖਾਣ, ਬਸ ਉੱਥੇ ਹੀ
ਇਹਨਾਂ ਦੇ ਡੇਰੇ ਆ। ਔਰ ਇਹ ਦੇਖਿਓ ਹਾਲੇ ਤੇ ਓਲੰਪਿਕ ਕਮੇਟੀ ਦੇ ਵਿੱਚ ਗਏ ਆ, ਹਾਲੇ ਬਹੁਤ ਸਾਰੀਆਂ ਕਮੇਟੀਆਂ ਦੇ ਇਹਨਾਂ ਨੇ ਕੰਮ ਮਿਟੀ ਕਰਨੇ ਆ, ਵਹਿੰਦੇ ਰਹੋ। ਕਿਉਂਕਿ ਅਸਲ ਦੇ ਵਿੱਚ ਦੇਖੋ ਕਾਰਪੋਰੇਟ ਦੀ ਖੇਡ ਬੜੀ ਸਿੰਪਲ ਹੈ। ਜੇ ਹਾਲੇ ਵੀ ਸਾਡੇ ਦੇਸ਼ ਦੇ ਲੋਕ ਨਾ ਸਮਝਣ ਤੇ ਫਿਰ ਉਹਨਾਂ ਨੂੰ ਭੋਲੇਨਾਥ ਹੀ ਕਿਹਾ ਜਾ ਸਕਦਾ। ਦੇਖੋ ਕਾਰਪੋਰੇਟ, ਹੁਣ ਮੈਂ ਸਿੱਧਾ ਜਿਹਾ ਹਿਸਾਬ ਲਾਉਣਾ ਹੁੰਦੇ ਅਸੀਂ ਕਿ ਇੱਕ ਬੰਦੇ ਦੀ ਪ੍ਰਾਪਰਟੀ ਹੈ 3000 ਕਰੋੜ, ਅੰਬਾਨੀ ਦੀ ਲਾ ਲਓ, ਇਹਦੀ ਲਗਭਗ ਇੰਨੀ ਹੈ, ਮੈਂ ਜੇ ਗਲਤ ਨਹੀਂ ਤਾਂ 3000 ਕਰੋੜ ਹੋਏਗੀ, 3500 ਕਰੋੜ ਹੋਏਗੀ, 35000 ਕਰੋੜ ਹੋਏਗੀ, ਇੱਥੇ ਜੀ ਹੋਏਗੀ। ਸੋ ਇਹਨਾਂ ਕੋਲ ਇੰਨਾ ਪੈਸਾ ਹੈ ਤੇ MP ਬਣਨੇ ਨੇ 545 ਜੀ, ਤੇ 545 ਦੇ ਬਰਾਬਰ ਲਾ ਲਓ ਵੀ 545 ਹੋਰ ਖੜਨੇ ਨੇ। ਕਿੰਨੇ ਹੋ ਗਏ ਜੀ, ਗਿਣੀ ਚੱਲਿਓ, ਲਗਭਗ ਹੋ ਗਏ 1090 ਹੋ ਗਏ ਜੀ। ਤਾਂ 1090 ਦਾ ਜੇ 5-5 ਕਰੋੜ ਲਾਈਏ ਕਿੰਨਾ ਕੁ ਬਣ ਜਾਊ ਪੈਸਾ, ਤੁਸੀਂ ਆਪ ਲਾ ਲਓ ਸਾਹਿਬ, ਵਾਹਵਾ ਬਣ ਜਾਊਗਾ ਨਾ ਜੀ। ਪਰ ਫਿਰ ਵੀ ਇਹਨਾਂ ਕੋਲ ਉਹ ਪੈਸਾ ਲਾ ਕੇ ਤੇ ਫਿਰ ਵੀ ਬਹੁਤ ਪੈਸਾ ਬਚ ਜਾਣਾ ਜਿੰਨੀ ਇਹਨਾਂ ਦੇ ਕੋਲ ਪੂੰਜੀ ਹੈ। ਠੀਕ ਹੈ ਜੀ, ਮੰਨ ਲਓ ਦੋਵੇਂ ਸਾਈਡ ਤੋਂ ਇਹਨਾਂ ਨੇ ਸਪਾਂਸਰ ਕਰ ਦਿੱਤੇ, ਉਹਨੂੰ ਵੀ ਦਿੱਤਾ ਵੀ ਦੋਵਾਂ ਚੋਂ ਇੱਕ ਨੇ ਤਾਂ ਬਣਨਾ ਹੀ ਬਣਨਾ ਹੈ, ਦੋਵੇਂ ਮੁਕਾਬਲੇ ਦੇ ਨੇ, ਤੀਜਾ ਕੋਈ ਮੁਕਾਬਲੇ ਦਾ ਨਹੀਂ, ਦੋਵਾਂ ਨੂੰ ਕਹਤਾ ਵੀ ਚੱਕ ਮਿੱਤਰਾ ਖੜ ਜਾ ਇਲੈਕਸ਼ਨ ਦੇ ਵਿੱਚ। ਤਾਂ ਦੋਨਾਂ ਨੂੰ, ਸਾਰੇ ਮੁਲਕ ਦੇ ਵਿੱਚ ਵੀ ਇਹ MP, ਹਾਲਾਂਕਿ ਸਾਰੇ ਮੁਲਕ 'ਚ ਨਹੀਂ, ਜ਼ਰੂਰਤ ਤੇ 200-250 ਦੀ ਹੈ ਨਾ, ਤਾਂ ਪਰ ਫਿਰ ਵੀ ਆਪਾਂ ਸਾਰੇ ਵੀ ਲਾ ਲਈਏ ਤਾਂ ਫਿਰ ਵੀ ਉਹ ਸਪਾਂਸਰ ਕਰਕੇ ਖੜੇ ਕਰ ਦਿੱਤੇ ਤੇ ਉਹਨਾਂ ਚੋਂ ਅੱਧੇ ਜਿੱਤ ਕੇ ਅਸੈਂਬਲੀ 'ਚ ਚਲੇ ਗਏ ਤੇ ਫਿਰ ਸੰਸਦ ਕਿਹਦੀ ਹੋਈ? ਅੰਬਾਨੀ ਦੀ ਹੋਈ ਕਿ ਸਾਡੇ ਲੋਕਤੰਤਰਾਂ ਦੀ ਹੋਈ? ਸੋ ਇਹ ਚੀਜ਼ ਕਾਰਪੋਰੇਟ ਹੈ ਜਿਹੜਾ ਉਹ ਖੇਡਦਾ ਪਿਆ। ਕਾਰਪੋਰੇਟ ਦੇ ਹੱਥ ਸੰਸਦ ਆ, ਰਿਮੋਟ ਹੈ ਉਹਨਾਂ ਦੇ ਹੱਥ, ਉਹ ਕਮੇਟੀ ਜਿਹੜੀ ਕਹਿਣਗੇ ਉਹਦੇ 'ਚ ਬਹਿਣਗੇ, ਜੋ ਜਿੱਥੇ ਚਾਹਣਗੇ। ਹੁਣ ਤੇ ਦੇਖ ਲਓ ਜਿਹੜੇ ਉਹ ਛੱਤੀਸਗੜ੍ਹ ਸੀਗੇ, ਛੱਤੀਸਗੜ੍ਹ ਜਿਹੜੇ ਕਬਾਇਲੀ ਲੋਕਾਂ ਦੇ ਜਿਹੜੇ ਕਹਿ ਲਈਏ ਕਿ ਰਵਾਇਤੀ ਘਰ ਜੰਗਲ, ਉਹਨਾਂ ਤੇ ਇਹਨਾਂ ਦੀਆਂ ਜਿਹੜੀਆਂ ਕੰਪਨੀਆਂ ਕਾਬਜ਼ ਹੋ ਗਈਆਂ, ਬਹੁਤ ਸਾਰੇ ਵਸੀਲਿਆਂ ਤੇ ਕਾਬਜ਼ ਹੋ ਗਈਆਂ। ਹੁਣ ਤੇ ਕਹਿ ਸਕਦੇ ਆ ਕਿ ਲੋਕ ਕਦੋਂ ਉੱਠਣ ਤੇ ਕਦੋਂ ਉਹਨਾਂ ਨੂੰ ਪਤਾ ਲੱਗੇ ਕਿ ਗੱਠੜੀ ਤੇ ਚੋਰ ਲੈ ਗਿਆ। ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।